ਗੁਰਸਿਮਰਨ ਮੰਡ ਉਹਦੇ ਘਰ ਦੇ ਆਲੇ ਦੁਆਲੇ ਜਿਸ ਤਰੀਕੇ ਨਾਲ ਰੇਤੇ ਦੀਆਂ ਬੋਰੀਆਂ ਭਰ ਕੇ ਸਾਰੀ ਜਿਹੜੀ ਮੇਨ ਰੋਡ ਆ, ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਦੂਜੇ ਦੇ ਵਿਚਾਲੇ ਘਰਾਂ ਦੇ ਜਿਹੜੀ ਚੌੜੀ ਸੜਕ ਆ, ਰਾਹ ਉਹ ਬੰਦ ਕਰ। ਉਹ ਦੱਸ ਰਹੇ ਆ ਵੀ ਅਸੀਂ ਬੜੇ ਸਤਾਏ ਪਏ ਆ ਪ੍ਰਸ਼ਾਸਨ ਦੇ, ਵੀ ਇਸ ਇਕੱਲੇ ਬੰਦੇ ਪਿੱਛੇ ਸਾਡੀ ਸਾਰਿਆਂ ਦੀ ਜਾਨ ਸੂਲੀ ਟੰਗੀ ਪਈ। ਇਹ ਬੰਦਾ ਮਾੜੇ ਤੋਂ ਮਾੜੇ ਲਫ਼ਜ਼, ਭੈੜੀ ਤੋਂ ਭੈੜੀ ਹਰਕਤ ਕਰਦਾ ਹੈ ਤੇ ਇਹਦੀ ਰਾਖੀ ਲਈ, ਇਹਦੀ ਸਿਕਿਉਰਿਟੀ ਲਈ ਰੱਖੇ ਹੋਏ ਪੁਲਿਸਿਆਂ ਨੂੰ ਵੀ ਇਹ ਤੰਗ ਕਰਦਾ। ਇਹ ਬੰਦਾ ਟਰਨ ਵਾਲੀ ਜਾਂ ਪਿੱਛੇ ਮੁੜਨ ਵਾਲੀ ਗੱਲ ਤਾਂ ਭੁੱਲ ਹੀ ਜਾਓ, ਨਿੱਤ ਨਵੇਂ ਤੋਂ ਨਵਾਂ ਸੱਪ ਕੱਢਦਾ। ਪ੍ਰਸ਼ਾਸਨ ਜਾਂ ਇੰਡੀਅਨ ਸਟੇਟ ਸਿਸਟਮ ਆਪਾਂ ਨੂੰ ਇਹ ਅਕਲ ਦੇਣੀ ਚਾਹੁੰਦਾ ਵੀ ਜਿਹੜਾ ਬੰਦਾ ਤੁਹਾਡੇ ਪੰਜਾਬ ਦੇ ਪੰਥ ਦੇ ਲੋਕਾਂ ਦੇ ਤੁਹਾਡੇ ਖਿਲਾਫ ਆ, ਉਹ ਸਾਡੇ ਲਈ ਕਿੰਨਾ ਇੰਪੋਰਟੈਂਟ ਆ, ਕਿੰਨਾ ਅਹਿਮ ਆ। ਚਾਹੇ ਰਾਜ ਅਕਾਲੀਆਂ ਦਾ ਸੀ, ਨੀਲੀ ਪੱਗ ਵਾਲੇ ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਦਾ, ਚਾਹੇ ਕਾਂਗਰਸੀਆਂ ਦਾ ਸੀ, ਸੂਰੀ ਨੇ ਹਰ ਰਾਜ ਦੇ ਵਿੱਚ ਨਜ਼ਾਰੇ ਲਏ, ਢੋਲੇ ਦੀਆਂ ਲਈ। ਜੇਕਰ ਉਸ ਦਿਨ ਉਹ ਬਚ ਜਾਂਦਾ ਤਾਂ ਹੁਣ ਨੂੰ ਉਹਦੀ ਜਿਹੜੀ ਸਿਕਿਉਰਿਟੀ ਸੀ ਉਹ ਭਾਰਤ ਦੇ ਗ੍ਰਹਿ ਮੰਤਰੀ ਜਿੰਨੀ ਹੋਇਆ ਕਰਨੀ ਸੀ, ਜਿਵੇਂ ਮੋਦੀ ਹੋਣੀ ਆ, ਅਮਿਤ ਸ਼ਾਹ ਹੋਣੀ ਆ, ਐਡਾ ਉਹਦਾ ਰੁਤਬਾ ਬਣ ਜਾਣਾ ਸੀਗਾ। ਜਦੋਂ ਸਿੱਖਾਂ ਦਾ ਘਾਣ ਕਰਨਾ ਹੋਵੇ, ਸਿੱਖਾਂ ਨੂੰ ਸਤਾਉਣਾ ਹੋਵੇ, ਸਿੱਖ ਨੌਜਵਾਨਾਂ ਦੇ ਕਟਾਪੇ ਚਾੜਨੇ ਹੋਣ, ਉਦੋਂ ਇਹਨਾਂ ਵਿੱਚੋਂ ਜਿਹਨੂੰ ਮਰਜ਼ੀ ਅਗਲੇ ਮਾਰ ਦੇਣ ਜਾਂ ਮਰਵਾ ਦੇਣ, ਬਲੀ ਦੇ ਬੱਕਰੇ ਤਿਆਰ ਕੀਤੇ ਹੋਏ ਨੇ। ਕੋਈ ਖਾਲਿਸਤਾਨੀ ਬੰਦਾ ਹੋਵੇ ਤੇ ਉਹ ਕੋਈ ਮਾੜੇ ਸ਼ਬਦ ਵਰਤੇ ਤੇ ਮਾੜੀ ਭਾਵਨਾ ਦੇ ਤਹਿਤ ਕਵੇ ਕਿ ਮੇਰਾ ਹਿੰਦੂ ਭਾਈਚਾਰੇ ਨਾਲ ਤਾਂ ਕੋਈ ਮਸਲਾ ਨਹੀਂ, ਕੋਈ ਸੰਬੰਧ ਨਹੀਂ, ਪਰ ਜਿਹੜੇ ਹਿੰਦੂ ਸ਼ਿਵ ਸੈਨਾ ਵਾਲੇ ਲੋਕ ਨੇ, ਇਹਨਾਂ ਦੀਆਂ ਜਨਾਨੀਆਂ ਨਾਲ, ਧੀਆਂ ਭੈਣਾਂ ਨਾਲ ਮੇਰੇ ਰਿਲੇਸ਼ਨ ਨੇ, ਮੇਰੇ ਸੰਬੰਧ ਨੇ, ਵੀ ਫਿਰ ਤੁਸੀਂ ਕੀ ਕਰੋਗੇ? ਉਹ ਕਹਿੰਦਾ ਇੱਕ ਦਾ ਜਵਾਬ ਪੱਥਰ ਨਾਲ ਦਿਆਂਗੇ। ਤੇ ਉਸ ਪੱਤਰਕਾਰ ਨੇ ਕਿਹਾ ਵੀ ਫਿਰ ਦੇ ਦਾਂ। ਅਗਲਿਆਂ ਨੇ ਸੂਰੀ ਹਾਈ ਗੱਲਾਂ ਕਰਦਾ ਹੁੰਦਾ ਸੀ, ਅਗਲਿਆਂ ਨੇ ਜੋੜੀਆਂ ਕੋ ਠੋਕਤਾ। ਉਸ ਮਨੋਜ ਹੀਰਾ, ਉਹਦਾ ਸ਼ਾਇਦ ਨੌਜਵਾਨ ਦਾ ਹੈ ਵੀ ਹਿੰਦੂ ਪਰਿਵਾਰ ਚੋਂ, ਉਹਦੇ ਉੱਤੇ ਮੁਕੱਦਮਾ ਹੀ ਕਰਵਾਤਾ ਇਹਨਾਂ ਨੇ ਅੱਕ ਕੇ ਕਿ ਜੀ ਇਹ ਸਾਡੇ ਹਿੰਦੂ ਲੀਡਰਾਂ ਨੂੰ ਕਸੂਤੇ ਸਵਾਲ ਪੁੱਛਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੋਸ਼ਲ ਮੀਡੀਆ ਦੇ ਉੱਤੇ 2-3 ਟੀਵੀ ਚੈਨਲ, ਜਿਹੜੇ YouTube ਚੈਨਲ ਨੇ, ਉਹਨਾਂ ਨੇ ਲੁਧਿਆਣੇ ਦੇ ਇੱਕ ਇਲਾਕੇ ਦੀਆਂ ਵੀਡੀਓ ਅਪਲੋਡ ਕੀਤੀਆਂ ਨੇ, ਜਿਹਦੇ ਵਿੱਚ ਗੁਰਸਿਮਰਨ ਮੰਡ ਉਹਦੇ ਘਰ ਦੇ ਆਲੇ ਦੁਆਲੇ ਜਿਸ ਤਰੀਕੇ ਨਾਲ ਰੇਤੇ ਦੀਆਂ ਬੋਰੀਆਂ ਭਰ ਕੇ ਸਾਰੀ ਜਿਹੜੀ ਮੇਨ ਰੋਡ ਆ, ਜਿਹੜੀ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਦੂਜੇ ਦੇ ਵਿਚਾਲੇ ਘਰਾਂ ਦੇ ਜਿਹੜੀ ਚੌੜੀ ਸੜਕ ਆ, ਰਾਹ ਉਹ ਬੰਦ ਕਰ। ਲੋਕ ਬੜੇ ਦੁਖੀ ਨੇ ਤੇ ਚੈਨਲਾਂ ਦੇ ਉੱਤੇ ਪੂਰੀ ਆਪਦੇ ਦਿਲ ਦੀ ਅੰਦਰਲੀ ਗੱਲ ਆ, ਜਿਹੜੀ ਰੂਹ ਭਰੀ ਆਵਾਜ਼, ਉਹ ਦੱਸ ਰਹੇ ਆ ਵੀ ਅਸੀਂ ਬੜੇ ਸਤਾਏ ਪਏ ਆ ਪ੍ਰਸ਼ਾਸਨ ਦੇ, ਵੀ ਇਸ ਇਕੱਲੇ ਬੰਦੇ ਪਿੱਛੇ ਸਾਡੀ ਸਾਰਿਆਂ ਦੀ ਜਾਨ ਸੂਲੀ ਟੰਗੀ ਪਈ। ਇਹ ਬੰਦਾ ਮਾੜੇ ਤੋਂ ਮਾੜੇ ਲਫ਼ਜ਼, ਭੈੜੀ ਤੋਂ ਭੈੜੀ ਹਰਕਤ ਕਰਦਾ ਹੈ ਤੇ ਇਹਦੀ ਰਾਖੀ ਲਈ, ਇਹਦੀ ਸਿਕਿਉਰਿਟੀ ਲਈ ਰੱਖੇ ਹੋਏ ਪੁਲਿਸਿਆਂ ਨੂੰ ਵੀ ਇਹ ਤੰਗ ਕਰਦਾ। ਤੇ ਇਹ ਬੰਦਾ ਟਰਨ ਵਾਲੀ ਜਾਂ ਪਿੱਛੇ ਮੁੜਨ ਵਾਲੀ ਗੱਲ ਤਾਂ ਭੁੱਲ ਹੀ ਜਾਓ, ਨਿੱਤ ਨਵੇਂ ਤੋਂ ਨਵਾਂ ਸੱਪ ਕੱਢਦਾ। ਤੇ ਹੁਣ ਆਹ ਨਵਾਂ ਹੀ ਟਟਵੈਰ ਤੋੜ ਲਿਆ ਪ੍ਰਸ਼ਾਸਨ ਨੇ, ਵੀ ਸਾਡੇ ਘਰਾਂ ਦੇ ਵਿੱਚ ਦੀ ਜਿਹੜਾ ਇੱਕ ਦੂਜੇ ਘਰ ਨੂੰ ਜਾਣ ਆਉਣ ਦਾ ਜਾਂ ਗੱਡੀ ਮੋਟਰ ਲੰਘਾਉਣ ਦਾ ਰਸਤਾ ਉਹ ਬੰਦ ਕਰਤਾ। ਤੇ ਚਾਹੀਦਾ ਤਾਂ ਇਹ ਆ ਵੀ ਇਹਨੂੰ ਇਕੱਲੇ ਨੂੰ ਫੜ ਕੇ ਕਿਸੇ ਇਹੋ ਜਿਹੇ ਥਾਂ ਤੇ ਛੱਡੋ। ਪਹਿਲੀ ਗੱਲ ਤਾਂ ਜਿੰਨੀ ਉਹ ਮਾੜੀ ਚੰਗੀ ਬੋਲੀ ਗੱਲਬਾਤ ਕਰਦਾ ਹੈ, ਉਹਦੇ ਤੇ ਕੋਈ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ ਭੇਜੋ। ਨਾਲੇ ਤਾਂ ਜਿਹੜੇ ਪੁਲਿਸ ਮੁਲਾਜ਼ਮ ਆ ਉਹ ਵਿਹਲੇ ਰਹਿਣ ਤੇ ਨਾਲੇ ਲੋਕ ਨਾ ਦੁਖੀ ਹੋਣ। ਪਰ ਪ੍ਰਸ਼ਾਸਨ ਨੇ ਲੋਕਾਂ ਦਾ ਲਹੂ ਪੀਣਾ ਸ਼ੁਰੂ ਕੀਤਾ ਹੋਇਆ ਇਕੱਲੇ ਗੁਰਸਿਮਰਨ ਮੰਡ ਕਰਕੇ। ਇਹ ਗੱਲ ਬਹੁਤੀ ਵਾਰ, ਕਿਉਂਕਿ ਗੁਰਸਿਮਰਨ ਮੰਡ ਇੱਕ ਹਾਸੋਹੀਣਾ ਜਿਹਾ ਕਿਰਦਾਰ ਆ, ਉਹਦੀ ਗੱਲ ਨੂੰ ਲੋਕ ਮਜ਼ਾਕੀਆ ਲਹਿਜੇ ਵਿੱਚ ਲੈਂਦੇ ਆ
ਆਪਦੇ ਵੱਲੋਂ ਉਹ ਸਿੱਖ ਜਗਤ ਨੂੰ ਸਤਾਉਣ ਲਈ, ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨੂਣ ਪਾਉਣ ਲਈ ਕੋਈ ਕਰਤੂਤ ਕੋਈ ਕਦੇ ਕੋਈ ਕਰਦਾ, ਕਦੇ ਕੋਈ ਕਰਦਾ, ਪਰ ਉਹਨੂੰ ਲੋਕ ਸੀਰੀਅਸ ਨਹੀਂ ਲੈਂਦੇ। ਅੱਜ ਉਹਦੀ ਗੱਲ ਆਪਾਂ ਫਿਰ ਇਸ ਪ੍ਰੋਗਰਾਮ 'ਚ ਕਿਉਂ ਛੇੜੀ? ਉਹ ਇਸ ਕਰਕੇ ਵੀ ਆਪਾਂ ਨੂੰ ਸਮਝ ਲੱਗ ਜੇ ਕਿ ਜਿਸ ਗੁਰਸਿਮਰਨ ਮੰਡ ਨੂੰ ਆਪਾਂ ਕੱਖ ਨਹੀਂ ਸਮਝਦੇ, ਉਹਦੇ ਕਰਕੇ ਪੂਰੇ ਲੁਧਿਆਣੇ ਸ਼ਹਿਰ ਦੇ ਉਸ ਇਲਾਕੇ ਦੇ ਵਿੱਚ ਵਸਦੇ ਲੋਕਾਂ ਨੂੰ ਜਿਵੇਂ ਦੁਖੀ ਕੀਤਾ ਹੈ ਪ੍ਰਸ਼ਾਸਨ ਨੇ, ਪ੍ਰਸ਼ਾਸਨ ਜਾਂ ਇੰਡੀਅਨ ਸਟੇਟ ਸਿਸਟਮ ਆਪਾਂ ਨੂੰ ਇਹ ਅਕਲ ਦੇਣੀ ਚਾਹੁੰਦਾ ਵੀ ਜਿਹੜਾ ਬੰਦਾ ਤੁਹਾਡੇ ਪੰਜਾਬ ਦੇ ਪੰਥ ਦੇ ਲੋਕਾਂ ਦੇ ਤੁਹਾਡੇ ਖਿਲਾਫ ਆ, ਉਹ ਸਾਡੇ ਲਈ ਕਿੰਨਾ ਇੰਪੋਰਟੈਂਟ ਆ, ਕਿੰਨਾ ਅਹਿਮ ਆ। ਹੁਣ ਦੁਖੀ ਹੋਏ ਲੋਕਾਂ ਦੀਆਂ ਤੁਸੀਂ ਉਹ ਵੀਡੀਓਜ਼ ਜੇ ਦੇਖੋ ਤਾਂ ਬੰਦੇ ਨੂੰ ਤਰਸ ਆਉਂਦਾ ਵੀ ਕਿਸੇ ਨੇ ਘਰੋਂ ਕੰਮ ਤੇ ਜਾਣਾ, ਕਿਸੇ ਬੱਚੇ ਨੇ, ਵਿਦਿਆਰਥੀ ਨੇ ਪੜ੍ਹਨ ਜਾਣਾ, ਕਿਸੇ ਦੇ ਦੁੱਖ ਸੁੱਖ ਹੋ ਗਿਆ, ਕੋਈ ਖੁਸ਼ੀ ਗਮੀ ਹੋ ਗਈ, ਜਾਂ ਕੋਈ ਬੰਦਾ ਬਜ਼ੁਰਗ ਆ ਬਿਮਾਰ ਹੋ ਗਿਆ ਅੱਧੀ ਰਾਤੋਂ, ਤੇ ਉਹ ਜਿਹੜਾ ਰਾਹ ਵਾ ਉਹ ਤਾਂ ਬੰਦ ਕੀਤਾ ਹੋਇਆ, ਲੰਘਣਾ ਕਿੱਥੋਂ ਦੀ? ਉਹਦੀ ਅਹਿਮੀਅਤ, ਉਹਦੀ ਇੰਪੋਰਟੈਂਸ ਉਹਨੂੰ ਵੱਡੇ ਤੋਂ ਵੱਡਾ ਦਰਸਾਉਣ ਦੇ ਲਈ ਵੀ ਜਿਹਨੂੰ ਤੁਸੀਂ ਐਵੇਂ ਹਾਸੋ ਹੀਣਾ ਜਾਂ ਸਮਝਦੇ ਹੋ, ਸਾਡੇ ਲਈ ਬੜੀ ਵੱਡੀ ਤੋਪ ਆ ਇਹ। ਜੋ ਕੁਝ ਪ੍ਰਸ਼ਾਸਨ ਕਰ ਰਿਹਾ ਉਹਨੂੰ ਸਮਝਣ ਦੀ ਲੋੜ ਹੈ। ਔਰ ਕੱਲੀ ਗੱਲ ਇਹ ਗੁਰਸਿਮਰਨ ਮੰਡ ਦੀ ਨਹੀਂ, ਜਿੰਨੇ ਵੀ ਆ ਹਿੰਦੂ ਕੱਟੜਪੰਥੀ ਆ, ਜਿਨ੍ਹਾਂ ਚੋਂ ਸੂਰੀ ਦੇ ਕਤਲ ਤੋਂ ਬਾਅਦ ਬਹੁਤ ਜਾਣਿਆਂ ਨੂੰ ਬੁਲਟ ਪ੍ਰੂਫ ਜੈਕਟਾਂ ਪਵਾ ਕੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦਿਖਾਇਆ ਗਿਆ। ਹੁਣ ਬਹੁਤੇ ਲੋਕ ਕਹਿੰਦੇ ਆ ਵੀ ਇਹ ਬਲੀ ਦੇ ਬੱਕਰੇ ਆ, ਮਤਲਬ ਕਿ ਜਦੋਂ ਸਿੱਖਾਂ ਦਾ ਘਾਣ ਕਰਨਾ ਹੋਵੇ, ਸਿੱਖਾਂ ਨੂੰ ਸਤਾਉਣਾ ਹੋਵੇ, ਸਿੱਖ ਨੌਜਵਾਨਾਂ ਦੇ ਕਟਾਪੇ ਚਾੜਨੇ ਹੋਣ, ਉਦੋਂ ਇਹਨਾਂ ਵਿੱਚੋਂ ਜਿਹਨੂੰ ਮਰਜ਼ੀ ਅਗਲੇ ਮਾਰ ਦੇਣ ਜਾਂ ਮਰਵਾ ਦੇਣ, ਬਲੀ ਦੇ ਬੱਕਰੇ ਤਿਆਰ ਕੀਤੇ ਹੋਏ ਨੇ। ਤੇ ਲੋਕਾਂ ਨੇ ਕਹਿਣਾ ਵੀ ਇਹਨਾਂ ਨੂੰ ਜ਼ਰੂਰ ਕਿਸੇ ਸਿੱਖ ਨੌਜਵਾਨ ਨੇ ਜਜ਼ਬਾਤੀ ਹੋ ਕੇ ਠੋਕਤਾ ਹੋਣਾ। ਤੇ ਉਦੋਂ ਬਾਅਦ ਵਿੱਚ ਫਿਰ ਜਿਹੜੇ ਪੰਥਕ ਪਿੜ ਵਿੱਚ ਸਰਗਰਮ ਸਿੱਖ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਕਟਾਪੇ ਚਾੜੇ ਜਾਣਗੇ, ਜਲੀਲ ਕੀਤਾ ਜਾਊ। ਜਦੋਂ ਕੋਰੋਨਾ ਵਾਲਾ ਚੱਕਰ ਚੱਲਿਆ, ਉਹਨਾਂ ਦਿਨਾਂ ਦੇ ਵਿੱਚ ਖੰਨੇ ਸ਼ਹਿਰ ਤੋਂ ਮੈਨੂੰ ਵੀ ਸੁਨੇਹਾ ਆਇਆ ਤੇ ਅਸੀਂ ਜਿੰਨੇ ਲੁਧਿਆਣੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਵਾਲੇ 23-24 ਸਿੰਘ ਸੀ, ਜਾਂ ਹੋਰ ਨਾਭਿਓਂ ਜਾਂ ਹੋਰ ਸਿੱਖ ਸੰਘਰਸ਼ ਨਾਲ ਸੰਬੰਧਿਤ ਕੇਸਾਂ ਵਾਲੇ ਸੀ, ਸਾਰਿਆਂ ਨੂੰ ਸਾਨੂੰ ਖੰਨੇ ਪੇਸ਼ ਹੋਣ ਦਾ ਹੁਕਮ ਚਾੜਿਆ ਗਿਆ। ਔਰ ਇਹ ਆਮ ਹੀ ਹੁੰਦਾ ਵੀ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵਾਰਦਾਤ ਹੋ ਜਾਵੇ ਤੇ ਸਾਡੇ ਵਰਗਿਆਂ ਨੂੰ ਸੁਨੇਹੇ ਲਾ ਦਿੰਦੇ ਆ ਵੀ ਜੀ ਕੱਲ ਨੂੰ ਉੱਥੇ ਹਾਜ਼ਰ ਹੋ। ਜਦੋਂ ਅਸੀਂ ਇੱਕ ਦੂਜੇ ਨਾਲ ਫੋਨ ਦੇ ਉੱਤੇ ਰਾਬਤਾ ਬਣਾਇਆ, ਜਿੰਨੇ ਵੀ ਅਸੀਂ ਇੱਕ ਦੂਜੇ ਨਾਲ ਨਾਭਿਓਂ ਮੁੜੇ ਹੋਏ ਆ, ਤੇ ਜਦੋਂ ਉਹ ਸਾਰਾ ਚੱਲ ਰਿਹਾ ਸੀ ਚੱਕਰ, ਕਈ ਸਾਡੇ ਨਾਲ ਦੇ ਭੋਗ ਤੇ ਆਏ ਸੀ, ਕਈਆਂ ਨੇ ਹਜੇ ਜਾਣਾ ਸੀਗਾ ਖੰਨੇ। ਜਦ ਨੂੰ ਕਰੋਨਾ ਵਾਲਾ ਪਾਬੰਦੀ ਲੱਗ ਗਈ ਤੇ ਅਸੀਂ ਜਿਹੜੇ ਰਹਿ ਗਏ ਸਾਨੂੰ ਕਹਿਤਾ ਵੀ ਹਜੇ ਨਾ ਆਇਓ, ਤੁਹਾਨੂੰ ਦੱਸਾਂਗੇ। ਮੁੜ ਕੇ ਉਹ ਕੰਮ ਵਿੱਚ ਹੀ ਰਹਿ ਗਿਆ, ਕਰੋਨਾ ਕਰਕੇ ਸਾਲ ਡੇਢ ਸਾਲ ਫਿਰ ਸਾਰਾ ਚੱਕਰ ਦੂਜੇ ਪਾਸੇ ਨੂੰ ਚਲੇ ਗਿਆ। ਇਸੇ ਦਰਮਿਆਨ ਪਤਾ ਲੱਗਿਆ ਵੀ ਉਹ ਜਿਹੜੇ ਹਿੰਦੂ ਕੱਟੜਪੰਥੀ ਉੱਤੇ ਗੋਲੀ ਚੱਲੀ ਸੀ ਖੰਨੇ 'ਚ, ਜਿਹਦੀ ਕਰਕੇ ਸਾਨੂੰ ਸਾਰਿਆਂ ਨੂੰ ਉੱਥੇ ਸੱਦ ਕੇ ਐਵੇਂ ਤੰਗ ਪਰੇਸ਼ਾਨ ਕਰਦੇ ਸੀ, ਅਸਲ ਵਿੱਚ ਉਹਨੇ ਆਪਦੇ ਭਤੀਜੇ ਤੋਂ ਤੇ ਆਪਦੇ ਹੀ ਕਿਸੇ ਬੰਦੇ ਤੋਂ ਗੋਲੀਆਂ ਚਲਵਾਈਆਂ ਤੜਕੇ ਠੰਡ ਦੇ ਦਿਨਾਂ 'ਚ, ਫਰਵਰੀ ਮਾਰਚ ਵਿੱਚ, ਤੇ ਤਾਂ ਕਿ ਮੈਨੂੰ ਵਧੀਆ ਸਿਕਿਉਰਿਟੀ ਮਿਲ ਜੇ, ਜੈਡ ਸਿਕਿਉਰਿਟੀ ਮਿਲ ਜੇ, ਗੱਡੀਆਂ ਗਨਮੈਨ ਮਿਲ ਜਾਣ ਤੇ ਉਹ ਗੱਡੀਆਂ ਤੇ ਗਨਮੈਨਾਂ ਦੇ ਨਾਲ ਮੇਰੀ ਟੌਰ ਬਣ ਜਾਊ। ਪਰ ਉਹਦਾ ਭਤੀਜਾ ਤੇ ਜਿਸ ਬੰਦੇ ਰਾਹੀਂ ਉਹਨਾਂ ਨੇ ਇੰਤਜ਼ਾਮ ਕੀਤਾ ਸੀ, ਉਹ ਸਾਰੇ ਬੰਦੇ ਫੜੇ ਗਏ ਤੇ ਸਾਡਾ ਸਾਰਿਆਂ ਦਾ ਖਹਿੜਾ ਛੁੱਟ ਗਿਆ। ਜਿੰਨੇ ਮੇਰੇ ਸੱਜਣ ਮਿੱਤਰ ਸੀ, ਮੈਂ ਉਹਨਾਂ ਨਾਲ ਗੱਲ ਕੀਤੀ ਕਿ ਆਪਾਂ ਨੂੰ ਇਹ ਮਾਮਲਾ ਉਭਾਰਨਾ ਚਾਹੀਦਾ, ਆਪਾਂ ਨੂੰ ਜਨਤਾ ਵਿੱਚ, ਮੀਡੀਆ 'ਚ ਗੱਲ ਲੈ ਕੇ ਜਾਣੀ ਚਾਹੀਦੀ ਹੈ ਕਿ ਦੇਖੋ, ਜੇਕਰ ਅੱਜ ਉਹ ਜਿਹੜਾ ਦੋਸ਼ੀ ਆ ਉਹ ਨਾ ਫੜੇ ਜਾਂਦੇ ਤਾਂ ਇਹਨਾਂ ਨੇ ਸਾਡੇ ਦੁਆਲੇ ਹੋਏ ਰਹਿਣਾ ਸੀ। ਤੇ ਪਿਛਲੇ 15-20 ਸਾਲਾਂ ਦੇ ਵਿੱਚ ਜਿੰਨੀਆਂ ਜੈਡ ਸਿਕਿਉਰਿਟੀਆਂ ਲੈ ਕੇ ਘੁੰਮ ਰਹੇ ਆ ਹਿੰਦੂ ਕੱਟੜਪੰਥੀ, ਇਹ ਸਾਰਿਆਂ ਦੇ ਉੱਤੇ ਜਦੋਂ ਵੀ ਕਿਤੇ ਅਟੈਕ ਹੁੰਦਾ ਉਦੋਂ ਬਾਅਦ ਸਿਕਿਉਰਿਟੀ ਵੱਧਦੀ ਹੈ ਇਹਨਾਂ ਦੀ, ਜਾਂ ਇਹਨਾਂ ਨੂੰ ਧਮਕੀ ਆਉਂਦੀ ਆ ਫਿਰ ਸਿਕਿਉਰਿਟੀ ਵੱਧਦੀ ਹੈ ਇਹਨਾਂ ਦੀ। ਤਾਂ ਇਹਨਾਂ ਦੀ ਸਿਕਿਉਰਿਟੀ ਵਧਾਉਣ ਦੇ ਲਈ ਇਹਨਾਂ ਨੂੰ ਪ੍ਰਸ਼ਾਸਨ ਵਾਲੇ ਵੀ ਜਾਂ ਇਹ ਆਪ ਹੀ ਇਹ ਧਮਕੀ ਧਮਕੀ ਦਾ ਜਾਂ ਹਮਲੇ ਦਾ ਜੁਗਾੜ ਕਰਦੇ।
ਜਦੋਂ ਉਹ ਹਮਲਾ ਕਰਵਾ ਲੈਂਦੇ ਆ ਨਕਲੀ ਜਿਹਾ, ਉਦੋਂ ਬਾਅਦ ਵਿੱਚ ਮੀਡੀਆ ਦੇ ਵਿੱਚ ਹਾਲ ਦਹਾਈ ਪੈ ਜਾਂਦੀ ਆ ਵੀ ਮਾਰੇ ਗਏ, ਲੁੱਟੇ ਗਏ, ਓਏ ਫੜ ਲਓ, ਇਹ ਸਾਨੂੰ ਤਾਂ ਪੈ ਗਏ, ਟੁੱਟ ਗਏ, ਖਾਲਿਸਤਾਨ ਆ ਗਿਆ ਜੀ, ਖਾੜਕੂ ਆ ਗਏ। ਉਹਦੇ ਵਿੱਚ ਫਿਰ ਪ੍ਰਸ਼ਾਸਨ ਜਿਹੜਾ ਹੈ ਸਾਡੇ ਵਰਗਿਆਂ ਨੂੰ ਸੱਦਦਾ ਤੇ ਬਾਰ-ਬਾਰ ਇਸ ਤਰੀਕੇ ਨਾਲ ਇੱਕ ਚੱਕਰ ਚੱਲ ਰਿਹਾ। ਇਹ ਜਿਹੜਾ ਚੱਕਰ ਚੱਲ ਰਿਹਾ ਸੀ, ਉਹਦੇ ਬਾਰੇ ਸਾਡੇ ਮੂੰਹ ਤੇ ਜਿਹੜੇ ਸੱਜਣ ਸੀ ਉਹ ਡਰਦੇ ਸੀ, ਉਹ ਜਗਦੇ ਸੀ, ਉਹ ਕਹਿੰਦੇ ਸੀ ਆਪਾਂ ਐਵੇਂ ਕੋਈ ਹੋਰ ਨਾ ਸਿਆਪੇ 'ਚ ਪੈ ਜਾਈਏ, ਆਪਾਂ ਸੈੱਟ ਜੇ ਹੋਏ ਆ, ਚਲੋ ਛੱਡੋ ਜੀ। ਪਰ ਮੈਂ ਗਾਹੇ ਵਗਾਏ ਇਹ ਗੱਲ ਮੀਡੀਆ 'ਚ ਜਾਂ ਲੋਕਾਂ 'ਚ ਕਰਦਾ ਰਿਹਾ, ਹੋਰ ਵੀ ਕਈ ਸੱਜਣ ਸਾਡੇ ਕਰਦੇ ਰਹੇ। ਹੁਣ ਸੂਰੀ ਵਾਲੇ ਕਾਂਡ ਤੋਂ ਬਾਅਦ ਤੁਸੀਂ ਦੇਖਿਆ ਕਿ ਕਿੰਨਾ ਰੌਲਾ ਪਿਆ, ਤੇ ਇਸ ਵਾਰ ਸ਼ੁਕਰ ਕਰਦੇ ਆ ਕਿ ਮੀਡੀਆ ਨੇ ਜਾਂ ਲੋਕਾਂ ਨੇ ਇਸ ਗੱਲ ਨੂੰ ਮੰਨ ਲਿਆ, ਤੇ ਹੁਣ ਜਿੱਥੇ ਵੀ ਇਹਨਾਂ ਨੂੰ ਕੋਈ ਮੀਡੀਆ ਵਾਲੇ ਸਵਾਲ ਜਵਾਬ ਕਰਦੇ ਆ, ਵਿੱਚ ਇਹ ਵੀ ਜ਼ਰੂਰ ਪੁੱਛਦੇ ਆ ਵੀ ਤੁਸੀਂ ਪੰਗੇ ਲੈਨੇ ਕਾਹਤੋਂ? ਜੇ ਕੋਈ ਭਾਰਤ ਦੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ, ਇਹਦੀ ਅਮਨ ਸ਼ਾਂਤੀ ਨੂੰ ਜਾਂ ਇਹਦੀ ਸਿਕਿਉਰਿਟੀ ਨੂੰ ਕੋਈ ਖਤਰਾ ਹੋਊਗਾ ਇਹਨਾਂ ਤੋਂ, ਸਿੱਖਾਂ ਤੋਂ, ਜਾਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਇਹ ਜੀ ਖਾੜਕੂ ਨੇ, ਇਹ ਮਾੜੇ ਬੰਦੇ ਆ, ਇਹ ਪਾਕਿਸਤਾਨ ਦੇ ISI ਦੇ ਏਜੰਟ ਨੇ, ਜੋ ਵੀ ਹੈ, ਤਾਂ ਇਸ ਮੁਲਕ ਦੇ ਕੋਲੇ ਬਥੇਰੀਆਂ ਏਜੰਸੀਆਂ ਨੇ, ਕਰੋੜਾਂ ਰੁਪਈਆ ਪੁਲਿਸ ਉੱਤੇ, ਫੌਜ ਉੱਤੇ, ਖੁਫੀਆ ਏਜੰਸੀਆਂ ਦੇ ਉੱਤੇ ਖਰਚਦਾ ਇਹ ਮੁਲਕ, ਵੀ ਉਹ ਆਪੇ ਉਹਨਾਂ ਨੂੰ ਫੜ ਲੈਣਗੇ ਤੇ ਕਾਰਵਾਈਆਂ ਕਰ ਲੈਣਗੇ। ਤੁਸੀਂ ਕਾਹਤੋਂ ਐਵੇਂ ਹੱਥਾਂ ਪੈਰਾਂ 'ਚ ਆਏ ਪਏ ਹੋ ਵੀ ਅਸੀਂ ਰੋਕਣਾ ਜੀ ਇਸ ਚੀਜ਼ ਨੂੰ? ਤੋ ਇਹ ਲੋਕ ਜਿਹੜੇ ਸੀ ਅੱਜ ਮੀਡੀਆ ਦੇ ਸਾਹਮਣੇ ਬੜੇ ਕਸੂਤੇ ਫਸ ਜਾਂਦੇ। ਜਿਹੜੀ ਗੱਲ ਆਪਾਂ ਪਿਛਲੇ ਪ੍ਰੋਗਰਾਮ 'ਚ ਕੀਤੀ, ਲੁਧਿਆਣੇ ਦੇ ਵਿੱਚ ਉਸ ਮਨੋਜ ਹੀਰਾ, ਉਹਦਾ ਸ਼ਾਇਦ ਨੌਵਾਂ ਨੌਜਵਾਨ ਦਾ, ਹੈ ਵੀ ਹਿੰਦੂ ਪਰਿਵਾਰ ਚੋਂ, ਉਹਦੇ ਉੱਤੇ ਮੁਕੱਦਮਾ ਹੀ ਕਰਵਾਤਾ ਇਹਨਾਂ ਨੇ ਅੱਕ ਕੇ ਕਿ ਜੀ ਇਹ ਸਾਡੇ ਹਿੰਦੂ ਲੀਡਰਾਂ ਨੂੰ ਕਸੂਤੇ ਸਵਾਲ ਪੁੱਛਦਾ। ਉਹਨੇ ਸਵਾਲ ਪੁੱਛਿਆ ਸੀ ਵੀ ਜਿਹੜਾ ਕੋਈ ਖਾਲਿਸਤਾਨੀ ਬੰਦਾ ਹੋਵੇ ਤੇ ਉਹ ਕੋਈ ਮਾੜੇ ਸ਼ਬਦ ਵਰਤੇ ਤੇ ਮਾੜੀ ਭਾਵਨਾ ਦੇ ਤਹਿਤ ਕਵੇ ਕਿ ਮੇਰਾ ਹਿੰਦੂ ਭਾਈਚਾਰੇ ਨਾਲ ਤਾਂ ਕੋਈ ਮਸਲਾ ਨਹੀਂ, ਕੋਈ ਸੰਬੰਧ ਨਹੀਂ, ਪਰ ਜਿਹੜੇ ਹਿੰਦੂ ਸ਼ਿਵ ਸੈਨਾ ਵਾਲੇ ਲੋਕ ਨੇ, ਇਹਨਾਂ ਦੀਆਂ ਜਨਾਨੀਆਂ ਨਾਲ, ਧੀਆਂ ਭੈਣਾਂ ਨਾਲ ਮੇਰੇ ਰਿਲੇਸ਼ਨ ਨੇ, ਮੇਰੇ ਸੰਬੰਧ ਨੇ, ਵੀ ਫਿਰ ਤੁਸੀਂ ਕੀ ਕਰੋਗੇ? ਉਹ ਕਹਿੰਦਾ ਇੱਟ ਦਾ ਜਵਾਬ ਪੱਥਰ ਨਾਲ ਦੇਾਂਗੇ। ਤੇ ਉਸ ਪੱਤਰਕਾਰ ਨੇ ਕਿਹਾ ਵੀ ਫਿਰ ਦੇ ਦਾਂ। ਅਗਲਿਆਂ ਨੇ ਸੂਰੀ ਆਹੀ ਗੱਲਾਂ ਕਰਦਾ ਹੁੰਦਾ ਸੀ, ਅਗਲਿਆਂ ਨੇ ਜੋੜੀਆਂ ਨੂੰ ਠੋਕਤਾ। ਹੁਣ ਇਸ ਗੱਲ ਤੋਂ ਜਾਂ ਉਹਦੇ ਹੋਰ ਸਾਰੇ ਸਵਾਲਾਂ ਤੋਂ ਬੜੇ ਕਸੂਤੇ ਇਹਨਾਂ ਨੂੰ ਵਿਪਤਾ ਪੈ ਗਈ ਵੀ ਜੇ ਇਸ ਮਨੋਜ ਹੀਰੇ ਵਾਂਗ ਹੋਰ ਪੱਤਰਕਾਰ ਵੀ ਸਾਡੇ ਦੁਆਲੇ ਹੋਣ ਲੱਗੇ, ਸਾਨੂੰ ਸਾਡੀਆਂ ਕਰਤੂਤਾਂ ਕਰਕੇ ਘੇਰਨ ਲੱਗੇ, ਪੁੱਛਣ ਲੱਗੇ, ਇਹ ਸਾਡੇ ਲਈ ਔਖਾ ਹੋ ਜਾਊ। ਇਸ ਗੱਲ ਤੋਂ ਇਹਨਾਂ ਨੇ ਲੁਧਿਆਣੇ ਦੇ ਵਿੱਚ ਉਸ ਨੌਜਵਾਨ ਦੇ ਉੱਤੇ, ਪੱਤਰਕਾਰ ਤੇ, ਪਰਚਾ ਹੀ ਦਰਜ ਕਰਾਤਾ। ਕਿਉਂ ਕਰਾਤਾ? ਕਿਉਂਕਿ ਹੁਣ ਉਹ ਸਾਰੇ ਪੱਤਰਕਾਰ ਇਹਨਾਂ ਨੂੰ ਪੁੱਛਦੇ ਆ, ਘੇਰਦੇ ਆ ਕਿ ਤੁਸੀਂ ਆਪਦੀਆਂ ਸਿਕਿਉਰਿਟੀਆਂ ਵਧਾਉਣ ਲਈ ਝੂਠੇ ਹਮਲੇ ਕਰਵਾਉਂਦੇ ਹੋ, ਤੁਸੀਂ ਆਪਦੀਆਂ ਸਿਕਿਉਰਿਟੀਆਂ ਵਧਾਉਣ ਦੇ ਲਈ ਸੂਰੀ ਵਰਗੇ, ਜਿਵੇਂ ਸੂਰੀ ਬਿਆਨਬਾਜ਼ੀ ਕਰਦਾ ਸੀ, ਉਹ ਬਿਆਨਬਾਜ਼ੀ ਕਰਦੇ ਹੋ। ਕੋਈ ਵੀ ਸਿੱਖ ਐਡਾ ਕਮਲਾ ਨਹੀਂ ਹੈਗਾ ਜਿਹੜਾ ਤੁਹਾਡੇ ਖਿਲਾਫ ਐਵੇਂ ਕੋਈ ਗੱਲ ਕਰੇ। ਹਰੇਕ ਸਿੱਖ ਨੂੰ ਪਤਾ ਕਿ ਤੁਸੀਂ ਕੀ ਕਰਦੇ ਹੋ। ਸ਼ੁਕਰ ਕਰੋ ਕਿ ਸਿੱਖ ਜਿਹੜੇ ਨੇ ਉਹ ਤੁਹਾਨੂੰ ਇੰਨਾ ਟਾਈਮ ਤੋਂ ਬਰਦਾਸ਼ਤ ਕਰੀ ਜਾਂਦੇ ਆ। ਪਿਛਲੇ 10-15 ਸਾਲ ਤੋਂ ਸੂਰੀ ਨੇ ਜੋ ਕੁਝ ਬਕਿਆ ਉਹਦੇ ਮੁਤਲਕ ਤੁਹਾਡੇ ਨਾਲ ਬੜੀ ਘੱਟ ਹੋਈ ਆ, ਇੰਨਾ ਟਾਈਮ ਉਹਨੂੰ ਬਰਦਾਸ਼ਤ ਕੀਤਾ। ਔਰ ਭਾਈ ਸੰਦੀਪ ਸਿੰਘ ਜਿਹੜਾ ਹੈ, ਉਹਨੇ ਜਿਹੜਾ ਇਹ ਕੰਮ ਕੀਤਾ, ਇਹਦੇ ਪਿੱਛੇ ਤੁਸੀਂ ਜੋ ਮਰਜ਼ੀ ਕਹੀ ਚੱਲੋ ਵੀ ਜੀ ਅਮਰਤਪਾਲ ਸਿੰਘ ਦਾ ਹੱਥ ਆ, ਇਹ 'ਚ ਪਾਕਿਸਤਾਨ ਦਾ ਹੱਥ ਆ, ਇਹਦੇ ਚਾਹੇ ਅਮਰੀਕਾ ਦਾ, ਕੈਨੇਡਾ ਦਾ, ਚਾਹੇ ਮੰਗਲ ਗ੍ਰਹਿ ਦੇ ਲੋਕਾਂ ਦਾ ਹੱਥ ਬਣਾ ਦਿਓ, ਪਰ ਅਸਲ ਵਿੱਚ ਭਾਈ ਅਮਰਤਪਾਲ ਸਿੰਘ ਦਾ ਤਾਂ ਕੀ, ਕਿਸੇ ਵੀ ਸਿੱਖ ਦਾ ਕੋਈ ਇਸ ਗੱਲ ਨਾਲ ਮਤਲਬ ਨਹੀਂ। ਉਹ ਇੱਕ ਜਜ਼ਬੇ ਵਾਲਾ ਸਿੱਖ ਨੌਜਵਾਨ ਸੀ ਤੇ ਉਹਨੂੰ ਵੀ ਉਵੇਂ ਰੜਕਦਾ ਸੀ। ਇਹ ਸੂਰੀ ਜਿਵੇਂ ਇਸ ਸਿੱਖ ਜਗਤ ਦੇ ਹੋਰ ਬਹੁਤ ਸਾਰੇ ਨੌਜਵਾਨਾਂ ਨੂੰ, ਹੋਰ ਹਿੰਦੂ ਕੱਟੜਪੰਥੀ ਰੜਕਦੇ ਆ, ਤੇ ਉਹਦੇ ਕਹਾਣੀ ਲੋਟ ਆ ਗਈ। ਉਹਨੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਬੜੀ ਦਲੇਰੀ ਤੇ ਬੜੀ ਸੂਰਮਗਤੀ ਦਾ ਇਹ ਪ੍ਰਗਟਾਵਾ ਆਇਆ। ਉਹ ਕਿਤੇ ਘਾਤ ਲਾ ਕੇ ਹਮਲਾ ਕਰੀਏ, ਉਹ ਕਿਤੇ ਕੋਈ ਇਹੋ ਜਿਹੀ ਹਰਕਤ ਹੋ ਜੇ, ਉਹ ਗੱਲ ਵੀ ਕੋਈ ਅਰਥ ਰੱਖਦੀ ਹੁੰਦੀ ਹੈ। ਪਰ ਜੋ ਕੁਝ ਇੱਥੇ ਵਾਪਰਿਆ, ਜਿਸ ਤਰੀਕੇ ਨਾਲ ਇੱਥੇ ਕਹਾਣੀ ਬਣੀ ਆ,
ਜਿਵੇਂ ਉਹ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਾਰਵਾਈ ਕੀਤੀ ਆ, ਜੋ ਮਰਜ਼ੀ ਆ, ਉਹ ਭਾਈ ਸੰਦੀਪ ਸਿੰਘ ਨੇ ਜਿਹੜੀ ਸਿੱਖ ਕੌਮ ਦੀ ਦਲੇਰੀ, ਸੂਰਮਗਤੀ, ਬਹਾਦਰੀ ਆ, ਉਹਦਾ ਪ੍ਰਗਟਾਵਾ ਕੀਤਾ। ਕਾਨੂੰਨ ਇਸ ਗੱਲ ਨੂੰ ਕਿਵੇਂ ਲੈਂਦਾ, ਇਹ ਇੱਕ ਜੁਦਾ ਮਸਲਾ। ਕਿਸੇ ਬੰਦੇ ਦੇ ਕਤਲ ਤੋਂ ਬਾਅਦ ਵਿੱਚ ਉਹਦੇ ਪ੍ਰਤੀ ਬਹੁਤ ਸਾਰੇ ਲੋਕਾਂ ਦੀ ਹਮਦਰਦੀ ਹੋ ਜਾਂਦੀ ਹੈ, ਇਹ ਇੱਕ ਜੁਦਾ ਮਸਲਾ। ਇਹ ਗੱਲ ਵੀ ਆਪਦੇ ਇੱਕ ਅਰਥ ਰੱਖਦੀ ਆ ਕਿ ਕੀ ਕਤਲਾਂ ਨਾਲ ਮਾਮਲੇ ਹੱਲ ਹੋ ਜਾਣਗੇ। ਪਰ ਜਦੋਂ ਭਾਰਤੀ ਮਸ਼ੀਨਰੀ ਆ ਜਿਹੜਾ ਡੈਮੋਕ੍ਰੈਟਿਕ ਸਿਸਟਮ ਆ ਇੱਥੋਂ ਦਾ, ਉਹ ਪੂਰਾ ਯਕੀਨ ਕਰਾਵੇ ਕਿ ਅਸੀਂ ਤੁਹਾਡੀ ਸਿੱਖਾਂ ਦੀ ਕੋਈ ਸੁਣਵਾਈ ਨਹੀਂ ਕਰਨੀ। ਪਿਛਲੇ 10-15 ਸਾਲਾਂ ਤੋਂ ਸੂਰੀ ਦੇ ਮਨ ਵਿੱਚ ਜਦੋਂ ਜੀ ਆਇਆ, ਉਹਨੇ ਜੋ ਬਕਿਆ, ਸਿੱਖਾਂ ਨੇ ਰੌਲਾ ਪਾਇਆ, ਪ੍ਰਸ਼ਾਸਨ ਨੇ ਫੜ ਕੇ ਉਹਨੂੰ ਸੇਫ ਕਰਨ ਦੇ ਲਈ ਜੇਲ੍ਹ ਭੇਜ ਦੇਣਾ ਤੇ 10-15 ਦਿਨਾਂ ਬਾਅਦੋਂ ਆ ਕੇ ਉਹਨੇ ਫੇਰ ਉਹ ਇੱਕ ਪੱਤ ਕਰਨੀ। ਤੋ ਸੂਰੀ ਜਿਹੜਾ ਸੀ ਉਹ ਕੱਲਾ ਨਹੀਂ, ਉਹਦੇ ਵਰਗੇ ਹੋਰ ਬਥੇਰੇ ਆ। ਹੁਣ ਸੂਰੀ ਦੇ ਇਸ ਤਰੀਕੇ ਨਾਲ ਮਾਰੇ ਜਾਣ ਤੋਂ ਬਾਅਦ ਬਾਕੀਆਂ ਨੂੰ ਵਿਪਤਾ ਪੈ ਗਈ। ਇਹ ਚੀਕ ਝਿਹਾੜਾ ਇਸ ਕਰਕੇ ਪੈ ਰਿਹਾ ਕਿ ਵੀ ਸਾਡਾ ਵੀ ਨੰਬਰ ਲੱਗ ਸਕਦਾ। ਅਸੀਂ ਨਹੀਂ ਕਹਿੰਦੇ ਵੀ ਸਾਰੇ ਮਾਰ ਦਿਓ, ਅਸੀਂ ਨਹੀਂ ਕਹਿੰਦੇ ਕਿ ਸੂਰੀ ਜਿਹੜਾ ਮਾਰਿਆ ਗਿਆ ਵੀ ਬੜੇ ਨਜ਼ਾਰੇ ਆ ਗਏ, ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਅਸੀਂ ਬੜੇ ਖੁਸ਼ ਹਾਂ। ਪਰ ਅਸੀਂ ਇੱਕ ਲੋਕ ਭਾਵਨਾ ਜਿਹੜੀ ਆ, ਜੇ ਉਹਦੇ ਹਿਸਾਬ ਨਾਲ ਦੇਖਿਆ ਜਾਵੇ ਤੇ ਲੋਕਾਂ ਨੂੰ ਇਹ ਗੱਲ ਕਹਿਣ ਜੋਗੇ ਕਰਤਾ। ਅੱਜ ਟੀਵੀ ਚੈਨਲਾਂ ਦੇ ਉੱਤੇ ਜਾਂ ਹੋਰਨਾਂ ਥਾਵਾਂ ਦੇ ਉੱਤੇ ਇਹ ਗੱਲ ਜ਼ਰੂਰ ਆ ਰਹੀ ਆ ਕਿ ਭਾਈ ਫਿਰ ਸੂਰੀ ਨੂੰ ਵਕਤ ਰਹਿੰਦੇ ਕਿਸੇ ਨੇ ਸਮਝਾਇਆ ਕਿਉਂ ਨਹੀਂ, ਸੂਰੀ ਨੂੰ ਰੋਕਿਆ ਕਿਉਂ ਨਹੀਂ। ਚਾਹੇ ਰਾਜ ਅਕਾਲੀਆਂ ਦਾ ਸੀ, ਨੀਲੀ ਪੱਗ ਵਾਲੇ ਸਰਦਾਰ ਸੁਖਬੀਰ ਸਿੰਘ ਬਾਦਲ ਐਂਡ ਕੰਪਨੀ ਦਾ, ਚਾਹੇ ਕਾਂਗਰਸੀਆਂ ਦਾ ਸੀ, ਸੂਰੀ ਨੇ ਹਰ ਰਾਜ ਦੇ ਵਿੱਚ ਨਜ਼ਾਰੇ ਲਏ, ਢੋਲੇ ਦੀਆਂ ਲਾਈਆਂ। ਤੇ ਜੇਕਰ ਉਸ ਦਿਨ ਉਹ ਬਚ ਜਾਂਦਾ ਤਾਂ ਹੁਣ ਨੂੰ ਉਹਦੀ ਜਿਹੜੀ ਸਿਕਿਉਰਿਟੀ ਸੀ ਉਹ ਭਾਰਤ ਦੇ ਗ੍ਰਹਿ ਮੰਤਰੀ ਜਿੰਨੀ ਹੋਇਆ ਕਰਨੀ ਸੀ। ਜਿਵੇਂ ਮੋਦੀ ਹੋਣੀ ਆ, ਅਮਿਤ ਸ਼ਾਹ ਹੋਣੀ ਆ, ਐਡਾ ਉਹਦਾ ਰੁਤਬਾ ਬਣ ਜਾਣਾ ਸੀਗਾ ਜੇ ਉਹ ਬਚ ਜਾਂਦਾ। ਹੁਣ ਜਿਹੜਾ ਭਾਈ ਸੰਦੀਪ ਸਿੰਘ ਆ, ਉਹਦੀ ਕੋਈ ਨਿੱਜੀ ਤਾਂ ਦੁਸ਼ਮਣੀ ਉਹਦੇ ਨਾਲ ਹੈ ਨਹੀਂ ਸੀ। ਇੱਕ ਨੌਜਵਾਨ ਆ ਜਿਹਦੇ ਪਰਿਵਾਰ ਦੇ ਮੈਂਬਰਾਂ ਨੂੰ ਦੇਖ ਕੇ, ਉਹਦੀ ਸਿੰਘਣੀ ਤੇ ਬੱਚੇ ਨੂੰ ਦੇਖ ਕੇ ਮਨ ਵਿੱਚ ਆਉਂਦਾ ਵੀ ਅੱਜ ਇਹ ਨੌਜਵਾਨ ਆਪਦੀ ਦੁਕਾਨ ਤੇ ਬੈਠਾ ਹੋਣਾ ਸੀ, ਆਪਦੇ ਗਾਹਕ ਭੁਗਤਾ ਰਿਹਾ ਹੋਣਾ ਸੀ, ਜੇ ਕਿਤੇ ਸੂਰੀ ਜਿਹੜਾ ਹੈ ਉਹਨੂੰ ਉਹਦੀ ਜਨਾਨੀ, ਉਹਦੇ ਨਿਆਣੇ, ਉਹਦੇ ਪਰਿਵਾਰ ਦੇ ਮੈਂਬਰ ਕਹਿੰਦੇ ਵੀ ਤੂੰ ਕਿਉਂ ਕੁਫਰ ਤੋਲਦਾ ਰਹਿਣਾ। ਹੁਣ ਉਹਦੇ ਟੱਬਰ ਦੇ ਜੀਆਂ ਨੂੰ ਆ ਕੇ ਉਹਦੇ ਭੋਗ ਵਾਲੇ ਦਿਨ ਬੜਿਆਂ ਨੇ ਪੰਪ ਮਾਰੇ ਆ, ਉਹਦੇ ਭਰਾ ਨੇ, ਉਹਦੇ ਪੁੱਤ ਨੇ ਵੀ ਬੜੀਆਂ ਫੜਾਂ ਮਾਰੀਆਂ ਨੇ ਵੀ ਅਸੀਂ ਉਹ ਜਿਹੜਾ ਸਾਨੂੰ ਸੂਰੀ ਨੇ ਰਾਹ ਦਿਖਾਇਆ ਉਹ ਤੇ ਚੱਲਾਂਗੇ। ਪਰ ਗੱਲ ਇੱਥੇ ਫੇਰ ਉਹੀ ਆ ਜਾਂਦੀ ਆ ਕਿ ਅਸਲ ਵਿੱਚ ਇਹ ਲੋਕ ਨਾ ਸਮਾਜ ਦਾ ਕੁਝ ਭਲਾ ਕਰ ਰਹੇ ਨੇ, ਨਾ ਇਹ ਭੜਕਾਊ ਬਿਆਨਬਾਜ਼ੀਆਂ ਦੇ ਨਾਲ ਆਪਦੇ ਮੁਲਕ ਦਾ ਭਲਾ ਕਰ ਰਹੇ ਨੇ। ਅਸਲ ਵਿੱਚ ਇਹ ਲੋਕ ਲਾਂਬੂ ਲਾ ਰਹੇ ਨੇ। ਤੇ ਜੇਕਰ ਅੱਜ ਇੱਕ ਸੂਰੀ ਮਰਿਆ, ਬਾਕੀਆਂ ਨੇ ਚੀਕ ਝਿਹਾੜਾ ਜਿਹੜਾ ਪਾਇਆ, ਜਿਵੇਂ ਇਹਨਾਂ ਨੂੰ ਜੈਡ ਸਿਕਿਉਰਟੀਆਂ, ਜਿਵੇਂ ਇਹਨਾਂ ਨੂੰ ਬੁਲਟ ਪ੍ਰੂਫ ਜੈਕਟਾਂ, ਇਹ ਸਾਰਾ ਕੁਝ ਜਿਹੜਾ ਹੈ ਉਹ ਇਉਂ ਲੱਗਦਾ ਵੀ ਜਿਹੜੇ ਲੋਕ ਕਹਿੰਦੇ ਆ ਵੀ ਇਹ ਤਾਂ ਬਲੀ ਦੇ ਬੱਕਰੇ ਨੇ। ਇਹਨਾਂ ਨੂੰ ਆਪਦੀ ਮਰਜ਼ੀ ਨਾਲ ਜਦੋਂ ਮਰਜ਼ੀ ਸਟੇਟ ਸਿਸਟਮ ਖਤਮ ਕਰਾ ਸਕਦਾ। ਬੜੇ ਇਹਨਾਂ ਕੋਲੇ ਕੈਟ ਤੇ ਟਾਊਟ ਨੇ ਜਿਨ੍ਹਾਂ ਰਾਹੀਂ ਇਹ ਵਾਰਦਾਤਾਂ ਕਰਾ ਕੇ ਪੰਜਾਬ ਦੇ ਵਿੱਚ ਜਿਹੜੀ ਅਸਲੀ ਸਿੱਖ ਆਜ਼ਾਦੀ ਦੀ ਲਹਿਰ ਆ ਉਹਨੂੰ ਜਿਹੜਾ ਕਲੰਕਿਤ ਕਰਨ ਵਾਲੀਆਂ ਕਾਰਵਾਈਆਂ ਕਰਵਾ ਸਕਦੇ। ਅੱਜ ਜਿਹੜਾ ਜੈਪਾਲ ਸਿੰਘ ਭੁੱਲਰ ਨਾਂ ਦਾ ਇੱਕ ਨੌਜਵਾਨ ਸੀ, ਉਹ ਮਾਰ ਦਿੱਤਾ ਗਿਆ ਸੀ। ਉਹਦੇ ਬਾਰੇ ਭਾਰਤੀ ਮੀਡੀਆ ਨੇ, ਸਟੇਟ ਸਿਸਟਮ ਨੇ ਲੋਕਾਂ ਨੂੰ ਇਹ ਦੱਸਿਆ ਕਿ ਉਹ ਬੜੀਆਂ ਖਤਰਨਾਕ ਤੇ ਖੂਨੀ ਵਾਰਦਾਤਾਂ 'ਚ ਰਿਹਾ ਹੈ। ਜੈਪਾਲ ਸਿੰਘ ਭੁੱਲਰ ਕਹਿੰਦੇ ਵੀ ਗੈਂਗਸਟਰ ਸੀ ਤੇ ਉਹ ਬੜੇ ਸਖਤ ਮੁਕਾਬਲੇ 'ਚ ਮਾਰਿਆ। ਪਰ ਉਹਦੇ ਪਰਿਵਾਰ ਦਾ ਇਹ ਕਹਿਣਾ ਰਿਹਾ ਪਹਿਲੇ ਦਿਨ ਤੋਂ ਹੀ ਕਿ ਨਹੀਂ, ਬਿਲਕੁਲ ਨਹੀਂ, ਉਹ ਫੜ ਕੇ ਮਾਰਿਆ, ਉਹਨੂੰ ਤਸ਼ੱਦਦ ਕਰਕੇ ਮਾਰਿਆ। ਹੁਣ ਉਹਦਾ ਪਿਓ ਪੁਲਿਸ ਵਿੱਚ ਰਿਹਾ, ਇੰਸਪੈਕਟਰ ਰਿਟਾਇਰ ਹੋਇਆ। ਅੱਜ ਉਹ ਵੀ ਇਹ ਚੈਨਲਾਂ ਦੇ ਉੱਤੇ ਪਿੱਟ ਰਿਹਾ ਕਿ ਮੈਨੂੰ ਵੀ ਗੈਂਗਸਟਰ ਦੇ ਦਰਜੇ 'ਚ ਪਾ ਲਿਆ, ਪੀਓ ਕਰਾਰ ਦਿੱਤਾ, ਮੈਂ ਬੈਠਾ ਘਰੇ ਆ ਕਿਉਂਕਿ ਮੈਂ ਆਪਦੇ ਪੁੱਤ ਦੇ ਮਾਰੇ ਜਾਣ ਦੀ ਜਾਂ ਉਹਦੇ ਨਾਲ ਜੋ ਜ਼ੁਲਮ ਹੋਇਆ ਉਹਦੀ ਪੈਰਵਾਈ ਕਰਦਾ ਸੀ। ਉਹ ਕਹਿੰਦਾ ਵੀ ਜਿਹੜਾ ਮੇਰਾ ਦੂਜਾ ਮੁੰਡਾ ਅਮਰਤਪਾਲ ਸਿੰਘ ਆ, ਉਹਨੂੰ ਵੀ ਮੁਕੱਦਮਿਆਂ 'ਚ ਫਸਾਇਆ ਹੋਇਆ ਤੇ ਹੁਣ ਮੈਨੂੰ ਵੀ ਟੰਗਣ ਲੱਗੇ ਆ। ਤੇ ਮੈਂ ਇਹੀ ਕਹਿਣਾ ਆਇਆ ਕਿ ਪੰਜਾਬ ਸਰਕਾਰ ਕੋਲੇ ਬਥੇਰੇ ਕੈਟ ਟਾਊਟ ਨੇ, ਉਹਨਾਂ ਤੋਂ ਮੈਨੂੰ ਮਰਵਾ ਦਿਓ, ਨਾਲੇ ਤੁਸੀਂ ਕਹਿਣ ਜੋਗੇ ਹੋ ਜਾਓਗੇ
ਬਈ ਜੈਪਾਲ ਸਿੰਘ ਭੁੱਲਰ ਦੇ ਜਿਹੜੇ ਪਿਓ ਆ ਉਹਨੂੰ ਜੈਪਾਲ ਸਿੰਘ ਭੁੱਲਰ ਦੇ ਵਿਰੋਧੀ ਗੈਂਗ ਵਾਲਿਆਂ ਨੇ ਮਾਰਤਾ ਤੇ ਤੁਸੀਂ ਇੱਕ ਕਿਸੇ ਕੈਟ ਟਾਊਟ ਦੇ ਰਾਹੀਂ ਮੈਨੂੰ ਮਰਵਾ ਦਿਓ। ਇਹ ਗੱਲ ਇੱਕ ਜ਼ਿੰਮੇਵਾਰ ਪੁਲਿਸ ਅਧਿਕਾਰੀ ਰਿਹਾ ਜੈਪਾਲ ਸਿੰਘ ਭੁੱਲਰ ਦਾ ਪਿਓ ਉਹ ਕਹਿ ਰਿਹਾ। ਔਰ ਇਹ ਗੱਲ ਜਿਹੜਾ ਡੀਜੀਪੀ ਰਿਟਾਇਰ ਹੋਇਆ ਵਿਰਕ, ਉਹ ਜਦੋਂ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀ ਉਦੋਂ ਸੁੱਖੀ ਕੈਟ ਦਾ ਰੌਲਾ ਪਿਆ, ਉਹਨੇ ਵੀ ਔਨ ਰਿਕਾਰਡ ਇਹ ਗੱਲ ਕਹੀ ਸੀ ਵੀ ਇੱਕ ਦੋ ਨਹੀਂ, ਸੁੱਖੀ ਕੈਟ ਵਰਗੇ ਸਾਡੇ ਕੋਲੇ 300 ਤੋਂ ਵੱਧ ਕੈਟ ਨੇ। ਪਿੱਛੇ ਜੇ ਜਦੋਂ ਪੈਂਕੀ ਕੈਟ ਨੇ ਕੰਵਰ ਸੰਧੂ ਦੇ ਨਾਲ ਆਨਲਾਈਨ ਇੱਕ ਇੰਟਰਵਿਊ ਦਿੱਤੀ, ਉਹਦੇ ਵਿੱਚ ਵੀ ਉਹਨੇ ਮੰਨਿਆ, ਉਹ ਸਾਰੀ YouTube ਤੇ ਪਈਆਂ, ਬਈ ਬਥੇਰੇ ਕੈਟ ਆਊਟ ਸੀਗੇ ਜਿਹੜੇ ਹੁਣ ਉਹਨਾਂ ਚੋਂ ਬਹੁਤ ਸਾਰੇ ਬਾਹਰਲੇ ਮੁਲਕਾਂ 'ਚ ਵੀ ਸੈੱਟ ਕੀਤੇ ਹੋਏ ਨੇ। ਉਹ ਜਿਹੜੇ ਕੈਟ ਆਊਟ ਨੇ ਕਈ ਤਾਂ ਬਾਹਰ ਖਾਲਿਸਤਾਨੀ ਬਣੇ ਫਿਰਦੇ ਨੇ। ਉਹਨੇ ਪੈਂਕੀ ਕੈਟ ਨੇ ਉਦੋਂ ਅਮਰੀਕਾ ਦੇ ਵਿੱਚ ਸਿਆਟਲ ਸ਼ਹਿਰ ਦੇ ਵਿੱਚ ਰਹਿਣ ਵਾਲੇ ਗੁਰਚਰਨ ਸਿੰਘ ਸ਼ੈਦਪੁਰ ਦਾ ਵੀ ਨਾਂ ਲੈਤਾ ਸੀ। ਉਹ ਮਸਲਾ ਵੀ ਕਾਫੀ ਵਧਿਆ ਸੀਗਾ। ਪਰ ਅੱਡ-ਅੱਡ ਮੁਲਕਾਂ ਦੇ ਵਿੱਚ ਇਸ ਤਰੀਕੇ ਦੇ ਪੁਲਿਸ ਦੇ ਮੁਖਬਰਾਂ ਦਾ ਕੈਟਾਂ ਟਾਊਟਾਂ ਦਾ ਜ਼ਿਕਰ ਅਕਸਰ ਛਿੜਦਾ ਰਹਿੰਦਾ। ਤੇ ਜਿਹੜੇ ਕੈਟ ਟਾਊਟ ਪੁਲਿਸ ਨੇ ਪ੍ਰਸ਼ਾਸਨ ਨੇ ਉਦੋਂ ਦੇ ਸਾਂਭੇ ਹੋਏ ਨੇ, ਉਹਨਾਂ ਵਿੱਚੋਂ ਕਈਆਂ ਬਾਰੇ ਚਰਚਾ ਚੱਲਦੀ ਰਹਿੰਦੀ ਆ ਕਿ ਜਲੰਧਰ ਰੱਖੇ ਹੋਏ ਨੇ, ਪਟਿਆਲੇ ਰੱਖੇ ਹੋਏ ਨੇ ਜਾਂ ਬਟਾਲੇ ਰੱਖੇ ਹੋਏ ਨੇ। ਇਹੋ ਜਿਹੇ ਪੁਲਿਸ ਦੇ ਟਾਊਟਾਂ ਕੈਟਾਂ ਦੇ ਵਿੱਚੋਂ ਇੱਕ ਉਹ ਵੀ ਸੀਗਾ ਰਵੀ ਕਰਕੇ, ਜਿਹੜਾ ਬਟਾਲੇ ਇਲਾਕੇ ਦੇ ਵਿੱਚ ਸਰਗਰਮ ਰਿਹਾ। ਇਧਰ ਹੀ ਉਹਦਾ ਪਿੰਡ ਸੀ, ਜਿਹਨੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਗ੍ਰਿਫਤਾਰ ਕਰਾਇਆ ਸੀ। ਤੇ ਉਹ ਭਾਈ ਬਲਵੰਤ ਸਿੰਘ ਰਾਜੋਆਣੇ ਤੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਰਵੀ ਕੈਟ ਬਾਰੇ ਭਾਈ ਦਲਜੀਤ ਸਿੰਘ ਬਿੱਟੂ ਨੇ ਆਪਦੀ ਜਿਹੜੀ ਹੁਣ ਕਿਤਾਬ ਆਈ ਆ ਉਹਦੇ ਵਿੱਚ ਵੀ ਜ਼ਿਕਰ ਕੀਤਾ। ਉਵੇਂ ਹੀ ਇੱਕ ਸਰਜੀਤ ਸਿੰਘ ਕਾਲੇਕਿਆਂ ਵਾਲਾ, ਜਿਹੜਾ ਡਾਕਟਰ ਸੋਹਣ ਸਿੰਘ ਅਤੇ ਹੋਰ ਘੱਟੋ ਘੱਟ 7-8 ਜੁਝਾਰੂਆਂ ਨੂੰ ਨੇਪਾਲ ਦੇ ਵਿੱਚੋਂ ਗ੍ਰਿਫਤਾਰ ਕਰਾ ਕੇ ਲਿਆਇਆ ਸੀ। ਬਾਕੀ ਸਾਰੇ ਕਤਲ ਕਰ ਦਿੱਤੇ, ਸ਼ਹੀਦ ਕਰ ਦਿੱਤੇ। ਪਰ ਡਾਕਟਰ ਸੋਹਣ ਸਿੰਘ ਦੀ ਗ੍ਰਿਫਤਾਰੀ ਪਾ ਕੇ ਉਹਨੂੰ ਇਹਨਾਂ ਨੇ ਜੇਲ੍ਹ ਭੇਜਤਾ ਸੀ। ਤੋ ਇਸ ਤਰੀਕੇ ਦੇ ਕੈਟਾਂ ਟੂਟਾਂ ਦਾ ਇੱਕ ਬੜਾ ਲੰਮਾ ਚੌੜਾ ਚੱਕਰ ਆ, ਜਿਹੜੇ ਕਈ ਜਿਉਂਦੇ ਨੇ, ਕਈ ਮਰ ਗਏ ਐ। ਪਰ ਉਹਨਾਂ ਦੇ ਕਰਕੇ ਆ ਜਿਵੇਂ ਅੱਜ ਜੈਪਾਲ ਸਿੰਘ ਭੁੱਲਰ ਦੇ ਪੁਲਿਸ ਵਿੱਚੋਂ ਰਿਟਾਇਰ ਹੋਏ ਪਿਓ ਨੇ ਗੱਲ ਕਹੀ ਆ ਕਿ ਭਾਈ ਮੈਨੂੰ ਕਿਸੇ ਕੈਟ ਦੇ ਰਾਹੀਂ ਹੀ ਮਰਵਾ ਦਿਓ, ਤੁਸੀਂ ਕਹਿਣ ਜੋਗੇ ਹੋ ਜਾਓਗੇ ਕਿ ਕੋਈ ਗੈਂਗਸਟਰ ਮਾਰ ਗਿਆ। ਤੋ ਅੱਜ ਜਿਹੜਾ ਮਾਹੌਲ ਆ ਉਹਦੇ ਵਿੱਚ ਇੱਕ ਪਾਸੇ ਉਹਨਾਂ ਕੈਟਾਂ ਟੋਟਾਂ ਦਾ ਵੀ ਅਹਿਮ ਰੋਲ ਆ ਜਿਹੜੇ ਪੁਲਿਸ ਨੇ ਪਾਲੇ ਹੋਏ ਆ। ਬੇਸ਼ੱਕ ਅੱਜ ਉਹ ਵੀ ਉਮਰ ਦੇ ਵੱਡੇ ਬੁੱਢੇ ਹੋ ਗਏ ਹੋਣੇ ਆ ਜਿਹੜੇ ਕੈਟ ਆਊਟ ਸੀ, ਪਰ ਹੈ ਤਾਂ ਹੈਗੇ। ਉਵੇਂ ਹੀ ਬਹੁਤ ਸਾਰੇ ਜਿਹੜੇ ਨੇ ਇਸ ਤਰੀਕੇ ਦੇ ਹਿੰਦੂ ਕੱਟੜਪੰਥੀ ਪੈਦਾ ਕੀਤੇ ਹੋਏ ਨੇ। ਪਰ ਇੱਕ ਕੈਟਾਗਰੀ ਹੋਰ ਵੀ ਹੋ ਸਕਦੀ ਆ ਜਿਹਦੇ ਬਾਰੇ ਅੱਜ ਸਾਨੂੰ ਧਿਆਨ ਦੇਣਾ ਚਾਹੀਦਾ। ਉਹ ਇਹ ਆ ਕਿ ਸਿੱਖੀ ਭੇਸ ਦੇ ਵਿੱਚ ਆਪਦੇ ਆਪ ਨੂੰ ਸਿੱਖ ਸੰਘਰਸ਼ ਦੇ ਯੋਧੇ ਬਣਾ ਕੇ ਵੀ ਕੁਝ ਇਹੋ ਜਿਹੇ ਲੋਕ ਜ਼ਰੂਰ ਸਟੇਟ ਸਿਸਟਮ ਨੇ ਸਰਗਰਮ ਕੀਤੇ ਹੋਣਗੇ, ਜਿਨ੍ਹਾਂ ਦੇ ਰਾਹੀਂ ਉਹ ਮਨ ਭਾਉਂਦੀਆਂ ਵਾਰਦਾਤਾਂ ਕਰਵਾ ਸਕਦੇ ਹੋਣ। ਇਹ ਏਜੰਸੀਆਂ ਪਹਿਲੇ ਦਿਨ ਤੋਂ ਇਹੋ ਜਿਹੇ ਕੰਮ ਕਰਦੀਆਂ ਰਹੀਆਂ ਨੇ। ਆਪਣੇ ਇਸ ਵੇਲੇ ਘੱਟੋ ਘੱਟ 10 ਵੱਡੇ ਅਫਸਰਾਂ ਦੀਆਂ ਖਾੜਕੂ ਲਹਿਰ ਨਾਲ ਸੰਬੰਧਿਤ ਕਿਤਾਬਾਂ ਮਾਰਕੀਟ ਵਿੱਚ ਆ ਚੁੱਕੀਆਂ ਨੇ, ਜਿਨ੍ਹਾਂ ਵਿੱਚੋਂ ਜੇ ਆਪਾਂ 99% ਗੱਲਾਂ ਨੂੰ ਗਪੌੜੇ ਮੰਨ ਲਈਏ, ਝੂਠ ਮੰਨ ਲਈਏ, ਗੁੰਮਰਾਹ ਕਰਨ ਲਈ ਲਿਖੀਆਂ ਮੰਨ ਲਈਏ, ਜੇ 1% ਨੂੰ ਵੀ ਸੱਚ ਮੰਨ ਲਈਏ ਤਾਂ ਵਿੱਚੋਂ ਬਹੁਤ ਕੁਝ ਆਪਾਂ ਨੂੰ ਲੱਭਦਾ ਹੈ ਕਿ ਇਹ ਵਾਰਦਾਤਾਂ ਕਿਵੇਂ ਹੋਈਆਂ ਸੀ, ਇਹ ਘਟਨਾਵਾਂ ਕਿਵੇਂ ਵਾਪਰੀਆਂ ਸੀ। ਚਾਹੇ ਉਹ ਕਈ ਥਾਵਾਂ ਦੇ ਉੱਤੇ ਗੱਲਾਂ ਸਾਨੂੰ ਸਾਫ਼ ਪਤਾ ਲੱਗਦਾ ਵੀ ਝੂਠ ਲਿਖਿਆ ਹੋਇਆ, ਪਰ ਕਈ ਥਾਵਾਂ ਦੇ ਉੱਤੇ ਜਾ ਕੇ ਸਾਨੂੰ ਪਤਾ ਲੱਗਦਾ ਕਿ ਗੱਲ ਸੱਚੀ ਵੀ। ਸੋ ਅੱਜ ਆਪਾਂ ਇਹ ਵੀ ਖਿਆਲ ਰੱਖੀਏ ਕਿ ਸਾਡੀਆਂ ਸਿੱਖ ਸਫਾਂ ਦੇ ਵਿੱਚ, ਪੰਥਕ ਸਫਾਂ ਦੇ ਵਿੱਚ ਵੀ ਨਾਰਥ ਬਲਾਕ ਜਾਂ ਸਾਊਥ ਬਲਾਕ ਤੋਂ ਏਜੰਸੀਆਂ ਦੇ ਰਾਹੀਂ ਚੱਲਣ ਵਾਲੇ ਬੰਦੇ ਵੀ ਹੋਣਗੇ। ਇਹ ਗੱਲਾਂ ਮੈਂ ਕਿਉਂ ਕਰ ਰਿਹਾ? ਇਸ ਕਰਕੇ ਕਿ ਪੰਜਾਬ ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਬੀਜੇਪੀ ਨੇ ਜਿੱਤਣੀਆਂ ਨੇ, ਜਾਂ ਮੁਲਕ ਦੇ ਵਿੱਚ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ, ਉਹਦੇ ਬਾਰੇ ਕੁਝ ਲੋਕਾਂ ਨੇ ਗੱਲ ਛੇੜੀ ਹੈ ਕਿ ਪੰਜਾਬ ਦੇ ਵਿੱਚ ਉਬਾਲਾ ਜਿਹਾ ਲਿਆ ਕੇ, ਖਾੜਕੂ ਲਹਿਰ ਉਭਾਰ ਕੇ, ਇੱਥੇ ਮਾਰ ਮਰਈਆ ਕਤਲੇਆਮ ਦਿਖਾ ਕੇ ਬਾਕੀ ਸਾਰੇ ਮੁਲਕ ਨੂੰ ਇਹ ਦਰਸਾ ਕੇ ਪੰਜਾਬ ਹੱਥੋਂ ਨਿਕਲ ਚੱਲਿਆ, ਇਹ ਤਾਂ ਗੱਲਾਂ ਬੀਜੇਪੀ ਨੇ ਬਚਾਇਆ।
ਇਦਾਂ ਦਾ ਕੋਈ ਮਾਹੌਲ ਸਿਰਜ ਕੇ ਬੀਜੇਪੀ ਸਾਰੇ ਭਾਰਤ ਵਿੱਚ ਵੋਟਾਂ ਵਿੱਚ ਪੱਤਾ ਖੇਡਣਾ ਚਾਹੁੰਦੀ ਹੈ। ਇਹ ਗੱਲ ਕਰਨ ਕਰਾਉਣ ਵਾਲੇ ਕਿੱਥੋਂ ਬੋਲਦੇ ਆ, ਕੀ ਕਹਿੰਦੇ ਆ, ਉਹ ਗੱਲ ਨਾਲੋਂ ਆਪਾਂ ਇਸ ਗੱਲ ਦੇ ਉੱਤੇ ਧਿਆਨ ਦਈਏ ਕਿ ਪਹਿਲਾਂ ਵੀ ਇਹ ਗੱਲ ਕਹਿੰਦੇ ਰਹੇ ਆ ਕਿ ਇੰਦਰਾ ਗਾਂਧੀ ਜੇ ਚਾਹੁੰਦੀ ਤਾਂ ਧਰਮ ਯੁੱਧ ਮੋਰਚੇ ਦੌਰਾਨ ਬੜਾ ਸੌਖਾ ਰਾਜੀਨਾਮਾ ਸਮਝੌਤਾ ਹੋ ਸਕਦਾ ਸੀ। ਕੋਈ ਐਡੀਆਂ ਬਾਹਲੀਆਂ ਔਖੀਆਂ ਨਹੀਂ ਸੀ ਉਹ ਮੰਗਾਂ ਜਾਂ ਗੱਲਾਂ ਜਿਨ੍ਹਾਂ ਦੇ ਕਰਕੇ ਧਰਮ ਯੁੱਧ ਮੋਰਚਾ ਲੱਗਿਆ ਹੋਇਆ ਸੀ। ਪਰ ਉਹ ਗੱਲਾਂ ਨੂੰ ਹੱਲ ਕਰਨ ਦੀ ਬਜਾਏ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਸਾਰੇ ਭਾਰਤ ਦੇ ਹਿੰਦੂਆਂ ਨੂੰ ਇਉਂ ਲੱਗਣ ਲਾਉਣਾ ਕਿ ਦੇਖਿਆ ਕਿੱਡੀ ਕਮਾਲ ਦੀ ਪ੍ਰਧਾਨ ਮੰਤਰੀ ਹੈ ਇੰਦਰਾ ਗਾਂਧੀ, ਇਹਨੇ ਬਚਾ ਲਿਆ ਆਪਾਂ ਨੂੰ ਕਾਂਗਰਸ ਪਾਰਟੀ ਨੇ, ਨਹੀਂ ਤਾਂ ਆਪਾਂ ਮਾਰੇ ਗਏ ਸੀ। ਸੋ 1984 ਦੇ ਉਸ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀ ਸਾਰੀ ਜਿਹੜੀ ਕਹਾਣੀ ਆ ਉਹ ਕਹਿੰਦੇ ਆ ਵੀ ਲੋਕ ਸਭਾ ਚੋਣਾਂ ਜਿਹੜੀਆਂ ਉਦੋਂ ਹੋਣੀਆਂ ਸੀ 85-84 ਚ, ਵੀ ਉਹਦੇ ਕਰਕੇ ਇਹ ਸਾਰਾ ਲਿਖਿਆ ਗਿਆ ਵੀ ਉਹ ਸਿਆਸੀ ਲਾਹਾ ਲੈਣ ਦੇ ਲਈ ਧਰਮ ਯੁੱਧ ਮੋਰਚੇ ਦੇ ਕਿਸੇ ਜਿਹੜਾ ਖੂਬਸੂਰਤ ਹੱਲ ਵੱਲ ਨੂੰ ਜਾਣ ਦੀ ਬਜਾਏ ਇੰਦਰਾ ਗਾਂਧੀ ਨੇ ਜਾਂ ਕਾਂਗਰਸ ਨੇ ਪੱਤੇ ਉਸ ਹਿਸਾਬ ਨਾਲ ਖੇਡੇ। ਤਾਂ ਪੰਜਾਬ ਦੇ ਲੋਕਾਂ ਦਾ, ਪੰਜਾਬ ਦੇ ਹਿੰਦੂ ਦੀ ਬਲੀ ਦੇ ਕੇ ਪੰਜਾਬ ਦੇ ਸਿੱਖ ਨੂੰ ਜਿਹੜਾ ਸੀਗਾ ਖਲਨਾਇਕ ਦਰਸਾ ਕੇ ਪਾਕਿਸਤਾਨ ਦਾ ਕਹਾਣੀ ਘੜ ਕੇ ਖਾਲਿਸਤਾਨ ਦੇ ਏਜੰਡੇ ਨੂੰ ਉਭਾਰ ਕੇ ਬਹੁਤ ਸਾਰੀਆਂ ਚੀਜ਼ਾਂ ਇਸ ਤਰੀਕੇ ਨਾਲ ਕਰਕੇ ਕਿ ਸਾਰੇ ਭਾਰਤ ਦੇ ਲੋਕਾਂ ਨੂੰ ਇੱਕ ਨਾਇਕ ਬਣ ਕੇ ਪੇਸ਼ ਹੋਵੇ ਇੰਦਰਾ ਗਾਂਧੀ, ਇਸ ਤਰੀਕੇ ਨਾਲ ਕਹਿੰਦੇ ਜੀ ਸਾਰੀ ਖੇਡ ਖੇਡੀ ਗਈ। ਔਰ ਇਹ ਗੱਲ ਜਿੰਨੇ ਵੀ ਆਪਣੇ ਕਿਤਾਬਾਂ ਲਿਖਣ ਵਾਲੇ ਨੇ ਉਸ ਦੌਰ ਬਾਰੇ ਇਹ ਇਵੇਂ ਦੀ ਗੱਲ ਜ਼ਰੂਰ ਲਿਖਦੇ, ਕਹਿੰਦੇ ਆ ਵੀ ਹੁਣ ਉਹੀ ਖੇਡ ਬੀਜੇਪੀ ਖੇਡ ਰਹੀ। ਉਦੋਂ ਆਪਾਂ ਦੇਖੋ ਬਈ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਅਸਹਿਮਤ ਸੀ, ਉਹ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਜੀ ਕਾਂਗਰਸ ਦੇ ਏਜੰਟ ਨੇ। ਉਦੋਂ ਕਾਂਗਰਸ ਪ੍ਰਮੁੱਖ ਧਿਰ ਸੀ। ਅੱਜ ਕਹਿੰਦੇ ਆ ਕਿ ਜੀ ਇਹ ਬੀਜੇਪੀ ਦੀ ਖੇਡ ਆ। ਪਿਛਲੇ 10-15 ਦਿਨ ਦੇ ਵਿੱਚ ਕਈ ਲੋਕਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ ਕਿ ਜੀ ਇਹ ਜਿਹੜਾ ਭਾਈ ਅਮਰਤਪਾਲ ਸਿੰਘ ਸਰਗਰਮ ਹੋਇਆ ਇਹ ਤਾਂ ਬੀਜੇਪੀ ਦੀ ਖੇਡ ਆ, ਇਹ ਤਾਂ ਅਮਿਤ ਸ਼ਾਹ ਨੇ ਏਜੰਸੀਆਂ ਰਾਹੀਂ ਇੱਥੇ ਲੈ ਕੇ ਆਂਦਾ। ਇਹੋ ਜਿਹੀ ਭਕਾਈ ਆਪਾਂ ਸੁਣੀ। ਇਹੋ ਜਿਹੀਆਂ ਗੱਲਾਂ ਕਿ ਜੀ ਫਲਾਨਾ ਬੀਜੇਪੀ ਦਾ ਏਜੰਟ ਆ, ਫਲਾਨਾ ਜਿਹੜੀ ਗੱਲ ਕਰਦਾ ਉਹ ਬੀਜੇਪੀ ਦਾ ਏਜੰਟ ਆ, ਨਾਲ ਦੀ ਨਾਲ ਉਹ ਕਹਿੰਦੇ ਆ ਕਿ ਆ ਜਿਹੜੇ ਹਿੰਦੂ ਕੱਟੜਪੰਥੀ ਆ ਇਹ ਵੀ ਬੀਜੇਪੀ ਦੇ ਕਹਿਣ ਦੇ ਉੱਤੇ ਕਰਦੇ ਆ ਕਿ ਪੰਜਾਬ ਦੇ ਵਿੱਚ ਹਿੰਦੂ ਅਤੇ ਸਿੱਖ ਦਾ ਟਕਰਾਅ ਦਰਸਾ ਕੇ ਅਮਿਤ ਸ਼ਾਹ ਚਾਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਲਾਂਭੇ ਕਰਕੇ ਇੱਥੇ ਆਪਾਂ ਗਵਰਨਰੀ ਰਾਜ ਲਾਗੂ ਕਰੀਏ ਕਿ ਪੰਜਾਬ ਹੱਥੋਂ ਨਿਕਲ ਚੱਲਿਆ ਸੀ, ਅਸੀਂ ਬਚਾਇਆ ਜੀ, ਸਾਨੂੰ ਫਿਰ ਸਾਰੇ ਭਾਰਤ ਵਿੱਚ ਇਹਦਾ ਸਿਆਸੀ ਲਾਹਾ ਮਿਲੂ। ਇਹੋ ਜਿਹੀਆਂ ਗੱਲਾਂ ਬੜੀਆਂ ਚੱਲ ਰਹੀਆਂ ਕਿ ਜੀ ਇਹ ਸਾਰਾ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਹੋ ਰਿਹਾ ਇਹ ਏਜੰਸੀਆਂ ਨੇ ਕੋਈ ਡਰਾਮਾ ਪਲੇ ਜਿਹੜਾ ਜਿਵੇਂ ਹੁੰਦਾ ਲਿਖਿਆ ਵੀ ਆਹ ਬੰਦਾ ਆਹ ਰੋਲ ਕਰੂਗਾ, ਆਹ ਬੰਦਾ ਆਹ ਬਿਆਨ ਦਊਗਾ, ਵੀ ਏਦਾਂ ਚੱਲ ਰਿਹਾ। ਹੁਣ ਇਸ ਚੀਜ਼ ਦੇ ਵਿੱਚ ਆਪਾਂ ਜਿਹੜਾ ਜਦੋਂ ਕੋਈ ਗੱਲ ਨੂੰ ਸਾਡੇ ਆਲੇ ਦੁਆਲੇ ਦੇ ਵਿੱਚ ਵਾਪਰਦੀ ਵੇਖਦੇ ਆ ਉਹਦੇ ਬਾਰੇ ਜੋ ਆਪਾਂ ਨੂੰ ਦਿਖ ਰਿਹਾ ਹੁੰਦਾ ਆਪਾਂ ਉਸ ਹਿਸਾਬ ਨਾਲ ਗੱਲ ਕਰਨੀ ਹੁੰਦੀ। ਅਸੀਂ ਨਹੀਂ ਮੰਨਦੇ ਬਈ ਇੱਥੇ ਕੋਈ ਜਿਹੜੀਆਂ ਸਾਡੀਆਂ ਪੰਥਕ ਸ਼ਖਸੀਅਤਾਂ ਨੇ ਜਾਂ ਪੰਥਕ ਹਸਤੀਆਂ ਨੇ ਜਾਂ ਪੰਥਕ ਗੱਲ ਕਰਨ ਵਾਲੇ ਲੋਕ ਨੇ ਵੀ ਇਹ ਕਿਸੇ ਏਜੰਸੀਆਂ ਦੇ ਚੱਕਰ 'ਚ ਨੇ। ਜੋ ਅੱਜ ਦਾ ਮਾਹੌਲ ਆ, ਜਦੋਂ ਸਿੱਖਾਂ ਦੀ ਕੋਈ ਗੱਲ ਨਹੀਂ ਸੁਣਨੀ, ਬਰਗਾੜੀ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਨ ਵਾਲਿਆਂ ਨੂੰ ਜਦੋਂ ਇਨਸਾਫ ਨਹੀਂ ਮਿਲੂਗਾ ਤਾਂ ਉਹਨਾਂ ਦੇ ਲਈ ਸਿੱਖ ਨੌਜਵਾਨ, ਜਿਵੇਂ ਕਿ ਸਤਪਾਲ ਸਿੰਘ ਨਾਂ ਦਾ ਉਹ ਪੁਲਿਸ ਅਧਿਕਾਰੀ ਵੀ ਕਹਿੰਦਾ ਹੁੰਦਾ ਸੀ ਟੀਵੀ ਚੈਨਲਾਂ ਤੇ, ਕਹਿੰਦਾ ਜਿਹੜਾ ਬਰਗਾੜੀ ਜਿਹੜਾ ਸਰੂਪ ਸੀ ਉਹਦੇ ਕੇਸ ਵਿੱਚ ਇੱਕ ਅਹਿਮ ਕਿਰਦਾਰ ਸੀਗਾ, ਹੁਣ ਉਹਨੇ ਅਸਤੀਫਾ ਦਿੱਤਾ, ਤੇ ਉਹ ਬੰਦਾ ਵੀ ਇਹੀ ਕਹਿੰਦਾ ਵੀ ਅਸੀਂ ਅਫਸਰਾਂ ਨੂੰ ਪਿੱਟਦੇ ਹੁੰਦੇ ਸੀ ਵੀ ਆਪਾਂ ਇਹ ਜੇ ਕੇਸ ਨੂੰ ਹੱਲ ਤੇ ਨਾ ਲੈ ਕੇ ਗਏ, ਦੋਸ਼ੀਆਂ ਨੂੰ ਸਜ਼ਾਵਾਂ ਨਾ ਕਰਾਈਆਂ ਤਾਂ ਸਿੱਖ ਨੌਜਵਾਨ ਆਪ ਹੱਥ 'ਚ ਹਥਿਆਰ ਲੈ ਲੈਣਗੇ। ਸੋ ਇਹੋ ਜਿਹੇ ਹਾਲਾਤ ਬਣਾਉਣੇ ਸਟੇਟ ਸਿਸਟਮ ਦਾ ਕੰਮ ਹੈ ਕਿ ਜੀ ਤੁਸੀਂ ਸਿੱਖੋ ਆਪ ਕੁਛ ਕਰ ਸਕਦੇ ਹੋ ਤਾਂ ਕਰ ਲਓ, ਅਸੀਂ ਤਾਂ ਕਿਸੇ ਦੁਸ਼ਟ ਨੂੰ, ਕਿਸੇ ਪਾਪੀ ਨੂੰ, ਕਿਸੇ ਗੁਨਾਹਗਾਰ ਨੂੰ ਸਜ਼ਾ ਨਹੀਂ ਦੇਣੀ। ਸੋ ਇੱਕ ਪਾਸੇ ਤਾਂ ਸਿੱਖ ਨੌਜਵਾਨਾਂ ਦੇ ਲਈ ਭੱਠੀ ਬਾਲ ਕੇ ਪੂਰੀ ਦੀ ਪੂਰੀ ਤਿਆਰੀ ਕਰਵਾ ਦਿੱਤੀ ਕਿ ਤੁਸੀਂ ਗੰਨ ਚੱਕ ਕੇ ਆਪ ਕੋਈ ਲੇਖਾ ਕਰਨਾ ਤਾਂ ਕਰ ਲਓ, ਸਟੇਟ ਸਿਸਟਮ ਨੇ ਤਾਂ ਤੁਹਾਡਾ ਕੁਛ ਨਹੀਂ ਸਾਰਨਾ। ਦੂਜੇ ਪਾਸੇ ਹਿੰਦੂ ਕੱਟੜਵਾਦ ਨੂੰ ਉਭਾਰਤਾ, ਤੀਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਕਿ ਅਜੇ ਅਨੋਭੜ ਜੀ, ਅਣਜਾਣ ਜੀ,
ਅਜੇ ਉਹਨਾਂ ਦੇ ਕੋਲੇ ਉਹੋ ਜਿਹਾ ਪੋਲੀਟੀਕਲ ਤਜਰਬਾ ਨਹੀਂ, ਮੈਚਿਓਰਿਟੀ ਨਹੀਂ ਜਿਹੋ ਜਿਹੀ ਹੋਰ ਸਿਆਸੀ ਪਾਰਟੀਆਂ ਕੋਲੇ ਹੋ ਸਕਦੀ ਹੈ ਇਸ ਵੇਲੇ ਹੋਵੇ। ਉਹ ਇਸ ਸਾਰੀ ਸਥਿਤੀ ਨੂੰ ਸਾਂਭਣ ਜੋਗੀ ਨਹੀਂ। ਉਹ ਬੀਜੇਪੀ ਦੀਆਂ ਛਾਤਰ ਚਾਲਾਂ ਜਾਂ ਏਜੰਸੀ ਨੈਟਵਰਕ ਦੇ ਸਾਰੇ ਭੰਬਲ ਭੂਸੇ ਨੂੰ ਸਮਝਣ ਜੋਗੇ ਨਹੀਂ ਹੈਗੇ। ਸੋ ਇਸ ਮਾਹੌਲ ਦੇ ਵਿੱਚ ਅੱਜ ਸਾਰੇ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਪਰ ਅਸੀਂ ਦੇਖ ਹੀ ਰਹੇ ਹਾਂ ਕਿ ਜੋ ਕੁਝ ਪਰੋਸਿਆ ਜਾ ਰਿਹਾ ਉਹਨੂੰ ਸੱਚ ਪੂਰੇ ਦਾ ਪੂਰਾ ਮੰਨ ਕੇ ਬੰਦੇ ਪ੍ਰਤੀਕਿਰਿਆ ਦੇ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਭਾਈ ਰਣਜੀਤ ਸਿੰਘ ਕੁੱਕੀ ਦੀਆਂ ਕੁਝ ਗੱਲਾਂ ਕਰਕੇ ਪੰਥ ਵਿੱਚ ਬਹੁਤ ਵਿਰੋਧ ਭਰਿਆ ਜਿਹੜਾ ਸੀਗਾ ਪ੍ਰਤੀਕਿਰਿਆ ਉਹ ਆਈ। ਇਵੇਂ ਹੀ ਕੁਝ ਹੋਰ ਸੁਹਿਰਦ ਸੱਜਣ ਜਿਨ੍ਹਾਂ ਦਾ ਪੰਥ ਨਾਲ ਪੰਜਾਬ ਨਾਲ ਬਹੁਤ ਗੂੜਾ ਰਿਸ਼ਤਾ ਹੈ, ਸੰਘਰਸ਼ ਵਾਲੀਆਂ ਧਿਰਾਂ ਨੇ, ਉਹਨਾਂ ਦੇ ਬਾਰੇ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਨੈਗੇਟਿਵ ਗੱਲਾਂ ਸਾਨੂੰ ਦੇਖਣ ਪੜ੍ਹਨ ਸੁਣਨ ਨੂੰ ਮਿਲੀਆਂ। ਜਦੋਂ ਉਹਨਾਂ ਗੱਲਾਂ ਦੇ ਉੱਤੇ ਆਪਾਂ ਆਪਣਾ ਕੌਮੀ ਜਾਂ ਪੰਥਕ ਪ੍ਰਤੀਕਿਰਿਆ ਦੇਖਦੇ ਹਾਂ, ਇੱਕ ਗੱਲੋਂ ਤਾਂ ਸਾਨੂੰ ਚੰਗਾ ਲੱਗਦਾ, ਵਧੀਆ ਲੱਗਦਾ ਕਿ ਸਾਡੇ ਕੌਮੀ ਦਰਦ ਨਾਲ ਭਰੇ ਹੋਏ ਸਿੱਖ ਭਰਾ ਜਿਹੜੇ ਨੇ ਉਹ ਇਹ ਨਹੀਂ ਦੇਖਦੇ ਕਿ ਭਾਈ ਤੇਰੀ ਪਿਛਲੇ ਦੌਰ 'ਚ ਕੁਰਬਾਨੀ ਕੀ ਆ। ਉਹ ਐਸ ਦੇ ਅੱਜ ਦੇ ਮਾਹੌਲ ਦੇ ਹਿਸਾਬ ਨਾਲ ਦੇਖਦੇ ਆ ਕਿ ਤੈਨੂੰ ਇਹ ਗੱਲ ਜੱਜਦੀ ਨਹੀਂ, ਇਹ ਤੂੰ ਕਹਿਣਾ, ਜੇ ਤੂੰ ਇਹ ਗੱਲ ਕਹੇਂਗਾ ਸਾਨੂੰ ਪ੍ਰਵਾਨ ਨਹੀਂ। ਪਰ ਦੂਜੇ ਪਾਸੇ ਜੋ ਕੁਝ ਇਸ ਵੇਲੇ ਸਾਨੂੰ ਪਰੋਸ ਕੇ ਜੋ ਮਾਹੌਲ ਬਣਾਇਆ ਜਾ ਰਿਹਾ ਇਹਦੇ ਵਿੱਚ ਸਾਡਾ ਸਾਰਿਆਂ ਦਾ ਇਸ ਗੱਲ ਦੇ ਉੱਤੇ ਧਿਆਨ ਜ਼ਰੂਰ ਹੋਣਾ ਚਾਹੀਦਾ ਕਿ ਪੱਤੇ ਕਿਤੇ ਵਾਕਈ ਤਾਂ ਨਹੀਂ ਖੇਡੇ ਜਾ ਰਹੇ। ਅੱਜ ਲੁਧਿਆਣੇ ਦੇ ਵਿੱਚ ਇੱਕ ਬਹੁਤ ਭਾਰੀ ਮਾਰਚ ਹੋਇਆ ਜਿੱਥੇ ਉਸ ਵੀਰ ਮਨੋਜ ਹੀਰੇ ਨੂੰ ਸਿੱਖ ਨੌਜਵਾਨਾਂ ਤੇ ਹੋਰ ਬਹੁਤ ਸਾਰੀਆਂ ਧਿਰਾਂ ਨੇ, ਇੱਥੋਂ ਤੱਕ ਕਿ ਬਾਰ ਕੌਂਸਲ ਦੇ ਵਕੀਲ ਸਾਹਿਬਾਨਾਂ ਨੇ ਵੀ ਨਾਲ ਲਿਜਾ ਕੇ ਐਸਐਸਪੀ ਦਫ਼ਤਰ ਦੇ ਵਿੱਚ ਉੱਥੇ ਪੇਸ਼ ਹੋਏ ਨੇ ਕਿ ਇਸ ਪੱਤਰਕਾਰ ਨੇ ਮਾੜਾ ਕੀ ਕੀਤਾ। ਮੈਂ ਸ਼ੁਕਰ ਕਰਦਾ ਕਿ ਉਹ ਹਿੰਦੂ ਪਰਿਵਾਰ ਚੋਂ ਸੀ। ਜੇ ਕਿਤੇ ਉਹ ਸਿੱਖ ਪਰਿਵਾਰ ਚੋਂ ਹੁੰਦਾ ਤਾਂ ਅੱਜ ਸ਼ਾਇਦ ਉਹਦੇ ਨਾਲ ਹੋਰ ਬਹੁਤ ਮਾੜੀ ਹੁੰਦੀ। ਹੁਣ ਤਾਂ ਇਕੱਲਾ ਪਰਚਾ ਹੀ ਦਰਜ ਕੀਤਾ ਉਹਦੇ ਖਿਲਾਫ। ਤੋਂ ਇਸ ਵੇਲੇ ਸਾਡੀ ਕੌਮ ਦੇ ਜਿਹੜੇ ਨੌਜਵਾਨ ਨੇ ਅਸੀਂ ਉਹਨਾਂ ਨੂੰ ਇਉਂ ਫ੍ਰੀ ਨਹੀਂ ਛੱਡ ਸਕਦੇ ਵੀ ਉਹਨਾਂ ਦੇ ਬਾਰੇ ਸਟੇਟ ਜਾਂ ਸਿਸਟਮ ਜਾਂ ਮੀਡੀਆ ਕੁਝ ਵੀ ਕਹਿ ਦੇਵੇ ਕਿ ਆਹ ਗੱਲ ਏਦਾਂ ਹੋ ਗਈ ਤੇ ਆਪਾਂ ਚੁੱਪ ਕਰ ਜਾਈਏ ਵੀ ਇਹਦਾ ਕਸੂਰ ਹੋਣਾ ਤੇ ਉਲਟਾ ਉਹ ਸਟੇਟ ਸਿਸਟਮ ਦਾ ਸ਼ਿਕਾਰ ਬਣ ਜਾਵੇ। ਸਟੇਟ ਸਿਸਟਮ ਸਿੱਖ ਨੌਜਵਾਨੀ ਦੀ ਨਸਲਕੁਸ਼ੀ ਦੇ ਲਈ ਕੋਈ ਵੀ ਘਾੜਤ ਘੜ ਸਕਦਾ, ਕੋਈ ਵੀ ਬਹਾਨਾ ਬਣਾ ਸਕਦਾ। ਸਾਨੂੰ ਬੋਚ ਕੇ ਪੈਰ ਰੱਖਣੇ ਪੈਣਗੇ, ਸਾਨੂੰ ਸੋਚ ਸਮਝ ਦੇ ਨਾਲ ਸਟੈਪ ਚੱਕਣੇ ਪੈਣਗੇ। ਸਟੇਟ ਨੂੰ ਆ ਗੁਰਸਿਮਰਨ ਮੰਡ ਵਰਗਿਆਂ ਦੇ ਮਰਨ ਨਾਲ ਕੋਈ ਮੱਸਿਆ ਨਹੀਂ ਲੱਗਣੋਂ ਹਟ ਜਾਣੀ। ਪਰ ਇਹੋ ਜਿਹਾ ਦੇ ਬਹਾਨੇ, ਇਹੋ ਜਿਹਾ ਦੇ ਕਰਕੇ ਸਾਡੀ ਕੌਮ ਦੇ ਨੌਜਵਾਨ ਜਿਹੜੇ ਨੇ ਉਹਨਾਂ ਦਾ ਜੋ ਨੁਕਸਾਨ ਹੋ ਸਕਦਾ ਸਾਨੂੰ ਉਹ ਚੇਤੇ ਜ਼ਰੂਰ ਰੱਖਣਾ ਚਾਹੀਦਾ। ਸਾਨੂੰ ਇਹ ਪਤਾ ਹੈ ਕਿ ਸਾਡੇ ਲਈ ਉਹ ਬਹੁਤ ਖਤਰਨਾਕ ਹਾਲਾਤ ਬਣਾ ਕੇ ਛੱਡ ਰਹੇ ਨੇ ਕਿ ਸਿੱਖ ਨੌਜਵਾਨ ਆਪੇ ਇਹੋ ਜਿਹਾ ਕੁਝ ਕਰਨ ਜਿਹਦੇ ਨਾਲ ਸਾਨੂੰ ਮੌਕਾ ਮਿਲੇ। ਜਿਵੇਂ ਕਹਿੰਦੇ ਆ ਨਾ ਵੀ ਤੁਸੀਂ ਜੇ ਇੱਕ ਗੋਲੀ ਚਲਾਓਗੇ ਤਾਂ ਦੁਸ਼ਮਣ ਨੂੰ 100 ਗੋਲੇ ਚਲਾਉਣ ਦਾ ਹੱਕ ਮਿਲ ਜਾਂਦਾ। ਤਾਂ ਉਸ ਤਰੀਕੇ ਨਾਲ ਮਾਹੌਲ ਸਿਰਜਿਆ ਜਾ ਰਿਹਾ ਜਿਹਦੇ ਨਾਲ ਸਿੱਖ ਨੌਜਵਾਨੀ ਜਿਹੜੀ ਆ ਉਹਦੇ ਅੱਜ ਵਿਆਹ ਸੀ, ਇੱਕ ਮੈਰਿਜ ਸੀ ਪਿਛਲੇ 2 ਦਿਨ ਮੈਂ ਗਿਆ, ਉੱਥੇ ਕਾਫੀ ਬਜ਼ੁਰਗ ਸੱਜਣ ਕੁਝ ਉਮਰ ਦਰਾਜ ਬੈਠੇ ਤੇ ਬੜੀ ਚਿੰਤਾ ਕਰ ਰਹੇ ਸੀ। ਜਨ ਵੇਲੇ ਅਸੀਂ ਬੈਠੇ ਤੇ ਉਹ ਸਾਰਿਆਂ ਬਜ਼ੁਰਗਾਂ ਦੇ ਮਨਾਂ 'ਚ ਇਹ ਚਿੰਤਾ ਸੀ ਕਿ ਪਿਛਲੇ ਦੌਰ ਵਿੱਚ ਜਿਵੇਂ ਕਤਲੋਗਾਰਦ ਹੋਈ, ਸਾਡੀ ਕੌਮ ਦੀ ਨਸਲਕੁਸ਼ੀ ਹੋਈ, ਕਿਤੇ ਇਹੋ ਜਿਹੀ ਗੱਲ ਤਾਂ ਨਹੀਂ ਬਣਾਈ ਜਾ ਰਹੀ। ਜਿਵੇਂ ਆ ਜਿਹੜਾ ਹਰਵਿੰਦਰ ਸੋਨੀ ਵਾਲਾ ਮਸਲਾ ਬਣਿਆ, ਕਹਿੰਦੇ ਆ ਵੀ ਉਹਨੂੰ ਗੁਰਦਾਸਪੁਰ ਕਿਸੇ ਨੇ ਮਾੜਾ ਮੋਟਾ ਘੂਰਿਆ ਘਾਰਿਆ, ਗੱਲ ਸੱਚੀ ਆ ਪਤਾ ਨਹੀਂ, ਪਰ ਉਹਨੂੰ ਹੁਣ ਮਾਨਸਾ ਜੇਲ੍ਹ ਭੇਜ ਦਿੱਤਾ। ਤੋ ਜਿਹੜਾ ਇਹ ਸਾਰਾ ਬੁਣਤ ਜੀ ਬੁਣੀ ਜਾ ਰਹੀ ਹੈ ਉਹ ਦੇਖਣ ਨੂੰ ਗੱਲ ਬੇਸ਼ੱਕ ਸਾਨੂੰ ਲੱਗਦਾ ਕਿ ਸੁਭਾਵਿਕ ਹੈ, ਪਰ ਹਰ ਗੱਲ ਦੇ ਪਿੱਛੇ ਕੋਈ ਨਾ ਕੋਈ ਕਿਸੇ ਨਾ ਕਿਸਮ ਦੀ ਕੋਈ ਇੱਕ ਕਹਾਣੀ ਜੀ ਵੀ ਦਿਖਦੀ ਹੈ ਵੀ ਐਵੇਂ ਤਾਂ ਨਹੀਂ ਇਹ ਵਾਪਰਿਆ। ਸੋ ਸੂਰੀ ਦੇ ਕਤਲ ਤੋਂ ਲੈ ਕੇ ਅੱਜ ਤੱਕ ਦੇ ਮਾਹੌਲ ਦੇ ਉੱਤੇ ਜੇ ਆਪਾਂ ਧਿਆਨ ਦਈਏ ਤਾਂ ਆਪਾਂ ਮਹਿਸੂਸ ਕਰ ਸਕਦੇ ਹਾਂ ਕਿ ਸਿੱਖ ਨੌਜਵਾਨੀ ਦੀ ਨਸਲਕੁਸ਼ੀ ਲਈ ਸਿੱਖਾਂ 'ਚ ਉੱਭਰ ਰਹੀ ਜਿਹੜੀ ਇੱਕ ਲਹਿਰ ਆ ਉਹਨੂੰ ਦੱਬਣ ਦੇ ਲਈ, ਡਰਾ ਦਾ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੇ ਲਈ ਇੱਕ ਮਾਹੌਲ ਸਿਰਜਿਆ ਜਾ ਰਿਹਾ ਵੀ ਸਿੱਖ ਨੌਜਵਾਨਾਂ ਦਾ ਜਿਹੜਾ ਪੂਰ ਹੁਣ ਮੈਦਾਨ ਦੇ ਵਿੱਚ ਆ ਕੇ ਪੰਥ ਦੀ ਚੜ੍ਹਦੀ ਕਲਾ ਲਈ ਸਰਗਰਮੀਆਂ ਕਰ ਰਿਹਾ, ਇਹਨਾਂ ਨੂੰ ਡਰਾਇਆ ਜਾਵੇ, ਇਹਨਾਂ ਦੇ
ਜਿਹੜਾ ਸੀ ਇਹਨਾਂ ਨੂੰ ਘਰਾਂ 'ਚ ਵਾੜਿਆ ਜਾਵੇ, ਕਿਉਂਕਿ ਇਸ ਵੇਲੇ ਬੜੀ ਚੜ੍ਹਤ ਜੀ ਦੇ ਨਾਲ ਸਿੱਖ ਨੌਜਵਾਨ ਮੈਦਾਨ ਦੇ ਵਿੱਚ ਡਟੇ ਹੋਏ ਨੇ। ਤੇ ਇਸ ਮੌਕੇ ਦੇ ਉੱਤੇ ਇੱਕ ਬੜੀ ਅਜੀਬੋ-ਗਰੀਬ ਗੱਲ ਹੋਈ ਕਿ KPS ਗਿੱਲ ਦੇ ਭਰਾ, ਸ਼ਾਇਦ ਉਹ ਮਤਰੇਆ ਭਰਾ ਉਹਦਾ, ਉਹ ਡਿੱਕੀ ਗਿੱਲ ਦੀ ਅੱਜ ਇੰਟਰਵਿਊ ਆਈ ਹੈ, ਜਿਹਦੇ ਵਿੱਚ ਉਹਨੇ ਕਿਹਾ ਕਿ ਮੈਂ ਤਾਂ ਪਿਛਲੇ 25-30 ਸਾਲ ਤੋਂ ਬਿਲਕੁਲ ਸਾਇਲੈਂਟ ਸੀਗਾ, ਪਰ ਹੁਣ ਮੈਨੂੰ ਲੱਗਦਾ ਵੀ ਮੈਨੂੰ ਬੋਲਣਾ ਚਾਹੀਦਾ। KPS ਗਿੱਲ ਦਾ ਭਰਾ, ਉਹਦੇ ਨਾਲ ਪੱਤਰਕਾਰ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਉਹ ਸਾਨੂੰ ਸਾਰਿਆਂ ਨੂੰ ਬੜਾ ਸੀਰੀਅਸ ਹੋ ਕੇ ਸੁਣਨ ਦੀ ਲੋੜ ਆ, ਕਿਉਂਕਿ ਉਹ ਬਾਰ-ਬਾਰ ਕਹਿ ਰਿਹਾ ਵੀ ਜਿਹੜਾ ਪੰਜਾਬ ਦੇ ਵਿੱਚ ਬੀਤੇ ਦੌਰ ਦੇ ਵਿੱਚ ਨਸਲਕੁਸ਼ੀ ਕਹਿੰਦੇ ਆ ਹੋ ਗਈ, ਉਹ ਕਹਿੰਦਾ ਜੀ ਇੱਕ ਵੀ ਬੇਦੋਸ਼ਾ ਨਹੀਂ ਮਾਰਿਆ, ਬਿਲਕੁਲ ਠੀਕ ਹੋਇਆ ਉਸ ਦੌਰ ਦੇ ਵਿੱਚ। ਤੇ ਕਹਿੰਦਾ ਇਹ ਆ ਕਿ ਭਗਵੰਤ ਮਾਨ ਆ ਜਿਹੜਾ, ਉਹ ਬਿਲਕੁਲ ਸਹੀ ਚੱਲ ਰਿਹਾ, ਤੇ ਉਹਨੂੰ KPS ਗਿੱਲ ਨੇ ਜਿਵੇਂ ਨਜਿੱਠਿਆ ਸੀ ਉਵੇਂ ਹੁਣ ਪੰਜਾਬ ਦੇ DGP ਨੂੰ ਖੁੱਲ੍ਹ ਦੇ ਦੇਣੀ ਚਾਹੀਦੀ। ਇਹ ਸਾਰੀ ਜਿਹੜੀ ਗੱਲ ਇੰਟਰਵਿਊ ਦੇ ਰਾਹੀਂ ਆਈ ਆ, ਜੋ ਆਪਾਂ ਹੁਣ 25-30 ਮਿੰਟ ਚਰਚਾ ਕੀਤੀ ਆ, ਉਹਦੇ ਨਜ਼ਰੀਏ ਤੋਂ ਜੇ ਦੇਖਿਆ ਜਾਵੇ ਤਾਂ ਸਾਫ਼ ਦਿਖਦਾ ਕਿ ਅਗਲੇ ਚਾਹੁੰਦੇ ਇਹ ਨੇ ਕਿ ਜਿਵੇਂ ਬੇਅੰਤੇ ਬੁੱਚੜ ਨੂੰ ਕੁਰਸੀ ਤੇ ਬਿਠਾ ਕੇ KPS ਗਿੱਲ ਦੇ ਰਾਹੀਂ ਪੰਜਾਬ ਦੇ ਵਿੱਚ ਉਦੋਂ ਨਸਲਕੁਸ਼ੀ ਕਰਵਾਈ, ਜੀ ਤੋਂ ਆਪਾਂ KPS ਗਿੱਲ ਅਤੇ ਬੇਅੰਤੇ ਬੁੱਚੜ ਨੂੰ ਅੱਜ ਤੱਕ ਗਾਲਾਂ ਕੱਢਦੇ ਆ, ਭੰਡਦੇ ਆ, ਨਿੰਦਦੇ ਆ, ਤੇ ਉਵੇਂ ਹੀ ਹੁਣ ਅਗਲੇ ਚਾਹੁੰਦੇ ਆ ਕਿ ਪਹਿਲਾਂ ਜਚਾ ਦਿੱਤਾ ਜਾਵੇ ਕਿ ਭਗਵੰਤ ਮਾਨ ਜੀ, ਤੁਹਾਡੇ ਰਾਜ ਦੇ ਵਿੱਚ ਇਹ ਨੌਜਵਾਨਾਂ ਨੂੰ ਨੱਥ ਪਾਏ ਬਗੈਰ ਗੁਜ਼ਾਰਾ ਨਹੀਂ, ਫੇਰ ਖੁੱਲ੍ਹ ਦਿੱਤੀ ਜਾਵੇ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਉਵੇਂ ਬਦਨਾਮ ਹੋਵੇ ਜਿਵੇਂ ਕਿਸੇ ਵੇਲੇ ਆਪਾਂ ਬੇਅੰਤੇ ਬੁੱਚੜ ਵਾਲੀ ਸਰਕਾਰ ਜਿਹੜੀ ਸੀ 92 ਵਾਲੀ, ਉਹ ਬਦਨਾਮ ਸੀ। ਸੋ ਇਸ ਤਰੀਕੇ ਨਾਲ ਜਿਹੜੀ ਗੱਲ ਸੰਦੀਪ ਸਿੱਧੂ ਕਹਿੰਦਾ ਹੁੰਦਾ ਸੀ ਕਿ ਜਿਹੜਾ ਭਗਵੰਤ ਮਾਨ ਆ ਤਾਂ ਬੇਅੰਤੇ ਨਾਲੋਂ ਵੀ ਜ਼ਾਲਮ ਸਾਬਤ ਹੋਏਗਾ, ਉਸ ਪਾਸੇ ਨੂੰ ਕਹਾਣੀ ਜਾਂਦੀ ਦਿਖ ਰਹੀ ਹੈ। KPS ਗਿੱਲ ਦੇ ਭਰਾ ਡਿੱਕੀ ਗਿੱਲ ਦੀ ਅੱਜ ਵਾਲੀ ਇੰਟਰਵਿਊ ਤੋਂ ਬਾਅਦ ਮੇਰਾ ਦਿਲ ਇਸ ਗੱਲ ਨੂੰ ਕਹਿੰਦਾ ਹੈ ਕਿ ਮੈਂ ਆਪਦੇ ਭਾਈਚਾਰੇ ਨੂੰ ਕੂਕ ਕੇ ਇਹ ਗੱਲ ਦੱਸਾਂ ਕਿ ਵਾਕਿਆ ਹੀ ਸਾਡੀ ਕੌਮ ਦੇ ਕਤਲੇਆਮ ਦੀ, ਨਸਲਕੁਸ਼ੀ ਦੀ ਵਿਉਂਤਬੰਦੀ ਹੈ ਜਿਹੜੀ, ਉਹ ਅੱਗੇ ਵੱਧ ਰਹੀ ਹੈ। ਆਪਾਂ ਇਹਦੇ 'ਚ ਆਪਦਾ ਬਚਾਅ ਕਿਵੇਂ ਕਰਨਾ ਤੇ ਆਪਾਂ ਆਪਦੇ ਹਿੱਤਾਂ ਦੀ ਰਾਖੀ ਕਿਵੇਂ ਕਰਨੀ ਆ, ਆਪਾਂ ਆਪਦੇ ਅਸਲ ਵਿੱਚ ਉਹ ਚਾਹੁੰਦੇ ਇਹ ਹੀ ਨੇ ਕਿ ਨਸਲਕੁਸ਼ੀ ਦੇ ਬਹਾਨੇ ਉਹ ਸਾਰੀਆਂ ਆਵਾਜ਼ਾਂ ਸਦਾ ਲਈ ਖਾਮੋਸ਼ ਕਰਾ ਦਿੱਤੀਆਂ ਜਾਣ ਤੇ ਗਾਂ ਨੂੰ ਕੋਈ ਉੱਠੇ ਨਾ, ਕਿਉਂਕਿ ਪਿਛਲੀ ਵਾਰ ਜੋ ਕੁਝ ਵਾਪਰਿਆ, ਬਹੁਤ ਸਾਰੇ ਲੋਕ ਤਾਂ ਉਹਨਾਂ ਦੀਆਂ ਗੱਲਾਂ ਕਰ ਕਰਕੇ ਹੀ ਜਿਵੇਂ ਢੱਡਰੀਆਂ ਵਾਲਾ ਲੱਗਿਆ ਰਹਿੰਦਾ ਕਿ ਜੀ ਹੁਣ ਵਿਚਾਰਾਂ ਦਾ ਜ਼ਮਾਨਾ, ਹਥਿਆਰਾਂ ਦਾ ਜ਼ਮਾਨਾ ਨਹੀਂ। ਪਤਾ ਨਹੀਂ ਇਹਨੂੰ ਕਿੱਥੋਂ ਦਿਖਦਾ ਵੀ ਪੰਜਾਬ ਦੇ ਹਰ ਘਰ ਦੇ ਵਿੱਚ 100 ਅਸਲਟ ਪਈ ਹੈ। ਪਤਾ ਨਹੀਂ ਇਹਨੂੰ ਕਿਵੇਂ ਲੱਗਣ ਲੱਗਿਆ ਹੋਇਆ ਵੀ ਪੰਜਾਬ ਦੇ ਵਿੱਚ ਤਾਂ ਬਸ ਮਾਰਾ ਰਹੀਏ, ਇਉਂ ਲੱਗਣ ਲਾਇਆ ਪਿਆ ਵਾ ਇਹਨੇ ਤਾਂ ਵੀ ਜਿਵੇਂ ਹਰ ਰੋਜ਼ ਹਜ਼ਾਰਾਂ ਨੌਜਵਾਨ ਜਿਹੜੇ ਨੇ ਉਹ ਇੱਥੇ ਕਤਲੇਆਮ ਕਰਦੇ ਫਿਰਦੇ ਆ। ਇਸ ਹਕੀਕਤ ਨੂੰ ਆਪਾਂ ਜਾਣ ਲਈਏ ਕਿ ਅੱਡ-ਅੱਡ ਢੰਗ ਤਰੀਕਿਆਂ ਦੇ ਨਾਲ ਸਾਡੇ ਕੌਮ ਦੀ ਨੌਜਵਾਨੀ ਦੀ, ਨਸਲਕੁਸ਼ੀ ਦੀ ਇੱਕ ਦਾਸਤਾਨ ਜਿਹੜੀ ਆ, ਇਬਾਰਤ ਜਿਹੜੀ ਆ, ਉਹ ਲਿਖੀ ਜਾ ਰਹੀ ਹੈ। ਉੱਪਰੋਂ ਇਹ KPS ਗਿੱਲ ਦੇ ਭਰਾ ਵਾਲੀ ਇੰਟਰਵਿਊ ਆ ਗਈ ਤੇ ਭਗਵੰਤ ਮਾਨ ਨੂੰ ਬਿਠਾ ਕੇ ਉਹਦਾ ਮੋਢਾ ਵਰਤ ਕੇ, ਉਹਦੀ ਕੁਰਸੀ ਵਰਤ ਕੇ, ਕਿਉਂਕਿ ਉਹ ਆਪ ਇੰਨੇ ਜੋਗਾ ਹੈ ਹੀ ਨਹੀਂ, ਇੰਨਾ ਵਿਜ਼ਨਰੀ ਹੈ ਹੀ ਨਹੀਂ ਹੈਗਾ ਕਿ ਉਹ ਸਮਝ ਸਕੇ ਕਿ ਮੈਨੂੰ ਐਵੇਂ ਜਿਹੜਾ ਹੈਗਾ ਦਿਖਾਇਆ ਜਾ ਰਿਹਾ, ਅਸਲ ਵਿੱਚ ਐਡੀ ਕੋਈ ਗੱਲ ਹੈ ਨਹੀਂ। ਪੰਜਾਬ ਦੇ ਵਿੱਚ ਤੁਸੀਂ ਇੱਥੇ ਦੇਖੋ ਕਿਤੇ ਕੋਈ ਇਹੋ ਜਿਹਾ ਨਹੀਂ ਹੋਇਆ ਹੋਇਆ ਕਿ ਹਿੰਦੂ ਸਿੱਖਾਂ ਜੋ ਵੱਢ ਰਹੇ ਨੇ ਜਾਂ ਮਾਰਵਈਆ ਹੋ ਗਿਆ। ਠੀਕ ਆ, ਕੁਝ ਸੂਰੀ ਵਰਗੇ ਮਾੜੇ ਅਨਸਰ ਤੇ ਉਹਨਾਂ ਦੇ ਨਾਲ ਸਿੱਖ ਜਗਤ ਦਾ ਟਕਰਾਅ ਹੈ, ਪਰ ਇਹੋ ਜੀ ਗੱਲ ਨਹੀਂ ਹੈ ਕਿ ਜਿਵੇਂ ਇੱਥੇ ਕਹਿ ਦਈਏ ਵੀ ਫਿਰਕੂ ਜਿਹੜਾ ਹੈਗਾ ਤਣਾਅ ਬਣਿਆ ਹੋਇਆ। ਸੋ ਇਹ ਸਾਰੀ ਸਥਿਤੀ ਉੱਤੇ ਆਪਾਂ ਨੂੰ ਬਹੁਤ ਧਿਆਨ ਨਾਲ ਅੱਗੇ ਵਧਣ ਦੀ ਲੋੜ ਆ। ਅਸੀਂ ਇਹ ਜਾਣਦੇ ਹਾਂ ਕਿ ਹਰ ਇੱਕ ਬੰਦੇ ਉੱਤੇ ਸ਼ੱਕ ਕੀਤਿਆਂ, ਹਰ ਇੱਕ ਬੰਦੇ ਨੂੰ ਜਿਹੜਾ ਹੈਗਾ ਏਜੰਸੀਆਂ ਨਾਲ ਜੋੜਿਆਂ, ਇਹ ਗੱਲ ਸਹੀ ਨਹੀਂ ਹੁੰਦੀ। ਪਰ ਅਸੀਂ ਇਹ ਵੀ ਜਾਣੀਏ ਕਿ ਬੀਤੇ ਦੌਰ ਦੇ ਵਿੱਚ ਅਸੀਂ ਬੜੇ ਵੱਡੇ ਧੋਖੇ ਖਾਧੇ ਆ, ਬੜੀਆਂ ਵੱਡੀਆਂ ਤੋਪਾਂ ਨੂੰ ਅਸੀਂ ਡਿੱਗਦਿਆਂ ਹੋਇਆਂ ਦੇਖ ਚੁੱਕੇ ਹਾਂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਮੈਂ KPS ਗਿੱਲ ਦੇ ਭਰਾ ਡਿੱਕੀ ਗਿੱਲ ਦੀ ਜਿਹੜੀ ਇੰਟਰਵਿਊ ਆਈ ਆ, ਉਹ ਤੋਂ ਜੋ ਫੀਲ ਕੀਤਾ, ਜੋ ਮਹਿਸੂਸ ਕੀਤਾ, ਉਹ ਮੈਂ ਦੱਸਣਾ ਚਾਹੁੰਦਾ ਕਿ ਇਹ ਸਿਸਟਮ ਜਿਹੜਾ ਹੈਗਾ ਉਹ ਭਗਵੰਤ ਮਾਨ ਨੂੰ ਬੇਅੰਤੇ ਬੁੱਚੜ ਦਾ ਵਾਰਸ ਜਿਹੜਾ ਹੈਗਾ ਉਹ ਬਣਾਉਣ ਲਈ ਯਤਨਸ਼ੀਲ ਆ। ਉਹਨੇ ਬਚਣਾ ਕਿਵੇਂ ਆ ਜਾਂ ਉਹਨੇ ਬੇਅੰਤੇ ਦਾ ਵਾਰਸ ਬਣਨਾ ਕਿਵੇਂ ਆ, ਇਹ ਵਾਹਿਗੁਰੂ ਜਾਣੇ।
ਪਰ ਇਸ ਵੇਲੇ ਸਾਨੂੰ ਸਾਰਿਆਂ ਨੂੰ ਬੇਹੱਦ ਸੰਵੇਦਨਸ਼ੀਲ ਹੋ ਕੇ ਆਪਣੇ ਕੌਮੀ ਫਰਜ਼ ਨਿਭਾਉਣ ਲਈ ਤਤਪਰ ਹੋਣਾ ਚਾਹੀਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।